ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੇਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 29 ਸਤੰਬਰ 2023 13 ਅੱਸੂ ਨਾਨਕ ਸ਼ਾਹੀ ਸੰਮਤ 555। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਜੇਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰਿਜ਼ਨੋ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅਰਵਿੰਦ ਕੇਜਰੀਵਾਲ ਤੋਂ। ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਭਾਰਤ ਗੱਠਜੋੜ ਨੂੰ ਸਮਰਪਿਤ ਹੈ ਪੂਰੀ ਤਰ੍ਹਾਂ, ਪਰ ਦੂਜੇ ਪਾਸੇ ਪੈਰਲਲ ਰੈਲੀਆਂ ਵੀ ਜਾਰੀ ਨੇ ਜੀ। ਤੇ ਅਸਲ ਦੇ ਵਿੱਚ ਇਹਦੀ ਭੁੰਡੀ ਜੁੜਦੀ ਹੈ ਇਸ ਵੇਲੇ ਪ੍ਰਵੀਨ ਜੀ, ਪੰਜਾਬ ਦੇ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਹੈ ਜੀ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ। ਜੀ ਹੁਣ ਦੇਖੋ, ਇੱਕ ਚੀਜ਼ ਹੈ ਕਿ ਜਾਂ ਤੇ ਟਾਂਡਿਆਂ ਵਾਲੀ ਹਨੀ ਜਾਂ ਭਾਂਡਿਆਂ ਵਾਲੀ ਹਨੀ। ਤੇ ਸਿੱਧਾ ਮਾਨ ਵਰਸਸ ਖਹਿਰਾ ਜੀ, ਜਿਵੇਂ ਕਹਿ ਲਈਏ ਕਿ ਜੱਟ ਪੋਲਿਟਿਕਸ ਦੇ ਵਿੱਚ ਜੱਟ ਵਰਸਸ ਜੱਟ ਦਾ ਜਿਹੜਾ ਟਕਰਾਅ ਹੈ, ਸਿੱਧਾ ਹਿਸਾਬ ਹੈ। ਹੁਣ ਇਹਦੇ 'ਚ ਇੱਕ ਦਾ ਨੁਕਸਾਨ ਹੋਣਾ ਸੁਭਾਵਿਕ ਹੈ। ਹੱਥ ਪੈ ਚੁੱਕਾ ਹੈ, ਸਾਰਾ ਕੁਝ ਹੋ ਚੁੱਕਾ ਹੈ। ਹੁਣ ਚੱਕਰ ਕੀ ਚੱਲਿਆ ਹੈ ਕਿ ਇਹ ਗ੍ਰਿਫਤਾਰੀ ਜਿਹੜੀ ਹੈ ਨਾ, ਵੇਖੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਸੀ ਉਹਦਾ ਕੱਦ ਵੱਧ ਰਿਹਾ ਸੀਗਾ। ਤੁਸੀਂ ਦੇਖਿਆ ਨਾ, ਜਿਹੜਾ ਇਹਨਾਂ ਦਾ ਕਿਸਾਨ ਸੈੱਲ ਸੀ, ਕੌਮੀ ਕਿਸਾਨ ਸੈੱਲ ਕਾਂਗਰਸ ਦਾ, ਉਹਦੇ ਵਿੱਚ ਵੀ ਚਲੇ ਗਏ ਸਨ। ਜੀ ਬੇਸ਼ੱਕ ਕਾਂਗਰਸ ਦੀ ਧੜੇਬੰਦੀ ਦੇ ਵਿੱਚ ਕੁਝ ਧੜੇ ਸੁਖਪਾਲ ਸਿੰਘ ਖਹਿਰਾ ਨੂੰ ਡਿਸਲਾਈਕ ਕਰਦੇ ਆ, ਬਟ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਅਹਿਮੀਅਤ ਜਿਹੜੀ ਆ ਉਹਨੂੰ ਰੱਦ ਨਹੀਂ ਕੀਤਾ ਜਾ ਸਕਦਾ, ਮਨਫੀ ਨਹੀਂ ਕੀਤਾ ਜਾ ਸਕਦਾ। ਜੀ ਤੁਸੀਂ ਦੇਖਿਆ ਹੋਣਾ 4 ਘੰਟੇ ਕੋਈ ਵੀ ਕਾਂਗਰਸ ਦਾ ਵੱਡਾ ਲੀਡਰ ਨਹੀਂ ਬੋਲਿਆ ਜੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਟ੍ਰੈਂਡ ਦੇਖਿਆ ਸੋਸ਼ਲ ਮੀਡੀਆ ਤੇ ਕਿ ਭਾਈ ਸੁਖਪਾਲ ਸਿੰਘ ਖਹਿਰਾ ਕੋਈ ਕੀ ਹੈ, ਚੱਕਰ ਕੀ ਆ, ਤਾਂ ਫਿਰ ਤੁਸੀਂ ਦੇਖੋ ਕਿ ਨਾ ਸਿਰਫ ਬਾਜਵਾ ਸਾਹਿਬ, ਵੜਿੰਗ ਸਾਹਿਬ, ਉਹ ਸਾਰੇ ਬੋਲਦੇ ਨੇ, ਬਲਕਿ ਅੱਜ ਥਾਣਿਆਂ ਤੱਕ ਕੱਪੜ ਗਏ ਜੀ, ਰੋਸ ਪ੍ਰਦਰਸ਼ਨਾਂ ਤੱਕ ਕੱਪੜ ਗਏ। ਤਾਂ ਹੁਣ ਇਹ ਪਤਾ ਕਾਹਤੋਂ ਹੋਇਆ, ਕਿਉਂਕਿ ਕੌਮੀ ਪੋਲਿਟਿਕਸ ਦੇ ਵਿੱਚ ਖੜਗੇ ਸਾਹਿਬ ਜਿਹੜੇ ਕੌਮੀ ਕਾਂਗਰਸ ਦੇ ਪ੍ਰਧਾਨ ਆ, ਉਹਨਾਂ ਨੇ ਇਹਦੇ ਤੇ ਟਿੱਪਣੀ ਕੀਤੀ ਕਿ ਸਾਡੇ ਸੰਜਮ ਨੂੰ ਜ਼ਿਆਦਾ ਤੁਸੀਂ ਜੋ ਨਾ ਜੀ। ਇਹ ਇੱਕ ਬੜਾ ਵੱਡਾ ਸਟੇਟਮੈਂਟ ਸੀਗਾ ਜੇ ਆਪਾਂ ਵੇਖੀਏ ਤਾਂ। ਖੈਰ ਉਹ ਤੋਂ ਬਾਅਦ ਫੇਰ ਹਲਚਲ ਜਿਹੜੀ ਆ ਹੋ ਗਈ ਆ। ਤਾਂ ਇਹ ਜਿਹੜੇ ਕੇਜਰੀਵਾਲ ਸਾਹਿਬ ਦੇ ਬੋਲ ਨੇ ਕਿ ਬਈ ਅਸੀਂ ਸਮਰਪਿਤ ਆ, ਮਤਲਬ ਕਿ ਜਦੋਂ ਤਰੇੜ ਦਿਖੀ, ਹੁਣ ਇੱਕ ਤਾਂ ਸਾਫ਼ ਹੈ ਨਾ, ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਪੋਲਿਟਿਕਸ ਨੂੰ ਕਵਰ ਕਰਦੇ ਹੋ ਕਿ ਪੰਜਾਬ ਦੀ ਇਕਾਈ ਦਾ ਇੱਕ ਵੱਡਾ ਹਿੱਸਾ ਤੇ ਪਹਿਲਾਂ ਹੀ ਵਿਰੋਧ ਸੀ ਕਿ ਇੱਥੇ ਸੈਟਿੰਗ ਨਾ ਹੋਵੇ ਜੀ। ਤਾਂ ਉਹਨਾਂ ਦੀ ਗੱਲ 'ਚ ਵਜ਼ਨ ਹੋ ਗਿਆ ਨਾ। ਤਾਂ ਦੇਖ ਲਓ ਜੀ, ਗੱਠਜੋੜ ਤੋਂ ਬਾਅਦ ਵੀ ਸਾਡੇ ਬੰਦੇ ਨਾਲ ਧੱਕਾ ਯਾਰ ਜੀ। ਤਾਂ ਫਿਰ ਹੋਇਆ ਕਿ ਜਦੋਂ ਤਰੇੜਾਂ ਦਿਖੀਆਂ, ਇਹ ਤਰੇੜਾਂ ਵੱਡੀਆਂ ਨਾ ਹੋਣ, ਤਾਂ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਸਿਉਣ ਦਾ ਯਤਨ ਕੀਤਾ ਆ ਕਿ ਦੇਖੋ ਜੀ, ਗੱਲ ਇਹ ਆ ਕਿ ਬਈ ਅਸੀਂ ਤਾਂ ਸਮਰਪਿਤ ਹਾਂ। ਹਾਲਾਂਕਿ ਇਹਨਾਂ ਨੇ ਇੱਕ ਗੱਲ ਕਹੀ ਆ ਕਿ ਵੇਖੋ ਜੀ, ਜਿਹੜੀ ਗੱਲ ਆ ਨਾ ਕਿ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਤੇ ਕੋਈ ਜਾਣਕਾਰੀ ਨਹੀਂ ਰੱਖਦੇ, ਮਤਲਬ ਇਹਨਾਂ ਨੇ ਖਾਸ ਤੌਰ ਤੇ ਖਹਿਰਾ ਵਾਲੀ ਸੰਕੇਤ ਦਿੱਤਾ ਕਿ ਮੈਨੂੰ ਕੋਈ ਜਾਣਕਾਰੀ ਤਾਂ ਨਹੀਂ ਹੈਗੀ, ਪਰ ਉੱਥੇ ਪੰਜਾਬ ਦੇ ਵਿੱਚ ਡਰੱਗ ਦੇ ਮਾਮਲੇ 'ਚ ਬਈ ਅਸੀਂ ਖਿੱਚ ਕੇ ਕੰਮ ਕਰ ਰਹੇ ਹਾਂ। ਪਰ ਜਿਹੜਾ ਗੱਠਜੋੜ ਹੈ ਉਹਦੇ ਪ੍ਰਤੀ ਅਸੀਂ ਡੈਡੀਕੇਟ ਹਾਂ। ਹੁਣ ਦੇਖੋ ਕਿੰਨੇ ਮਾਇਨੇ ਨੇ ਛੋਟੀ ਜਿਹੀ ਸਟੇਟਮੈਂਟ ਦੇ ਕਿ ਬਈ
ਅਸੀਂ ਇਸ ਗੱਠਜੋੜ ਪ੍ਰਤੀ ਸੀਰੀਅਸ ਹਾਂ। ਹੂੰ ਬਾਕੀ ਮੈਨੂੰ ਸਾਰੇ ਮਾਮਲੇ ਦੀ ਨੌਲੇਜ ਨਹੀਂ ਹੈਗੀ। ਮੈਂ ਕਹਿੰਦਾ ਤੁਸੀਂ ਹੁਣੇ ਯੂਐਸ ਦਾ ਕੋਈ ਵਪਾਰੀ ਤਗੜਾ ਸੱਜਣ ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਆ, ਉਹ ਆ ਕੇ ਇੱਥੇ ਪੰਜਾਬੀ ਰੇਡੀਓ ਤੇ ਅਨਾਉਂਸਮੈਂਟ ਕਰ ਦੇ ਕਿ ਮੈਂ 2-4 ਮਿਲੀਅਨ ਇਨਵੈਸਟ ਕਰਨਾ ਜੀ ਪੰਜਾਬ 'ਚ। ਪਰ ਕਿਵੇਂ ਦਿੱਲੀ 'ਚ ਹੁੰਦੀ? ਇਹ ਕੌਣ ਆ ਗਿਆ ਜੀ ਜਿਹੜਾ ਸਿੱਧਾ ਹੀ ਪੰਜਾਬ 'ਚ ਇਨਵੈਸਟ ਕਰਨ ਚੱਲ ਪਿਆ? ਹੁਣੇ ਹੀ ਜਲਵਾ ਦੇਖ ਲਓ। ਮਤਲਬ ਕਿ ਖੜਗੇ ਸਾਹਿਬ ਨੂੰ ਤੇ ਪਤਾ ਲੱਗ ਗਿਆ ਕੌਮੀ ਪੋਲਿਟਿਕਸ ਦੇ ਵਿੱਚ ਘੰਟੀਆਂ ਖੜਕ ਗਈਆਂ ਤੇ ਇੱਥੋਂ ਦੀ ਸਰਕਾਰ ਦੇ ਬੌਸ ਨੂੰ ਪਤਾ ਹੀ ਨਹੀਂ। ਤੇ ਉਹ ਸੁਖਪਾਲ ਸਿੰਘ ਖਹਿਰਾ ਜਿਹੜਾ ਤੁਹਾਡਾ ਬਹੁਤ ਵੱਡਾ ਨੇਤਾ ਰਿਹਾ ਕਿਸੇ ਟਾਈਮ, ਹਾਂਜੀ ਬਿਲਕੁਲ ਇਹ ਪੋਸੀਬਲ ਹੈ? ਤੁਸੀਂ ਸਮਝ ਸਕਦੇ ਹੋ ਕਿ ਭਾਈ ਅਰਵਿੰਦ ਕੇਜਰੀਵਾਲ ਇੰਨੇ ਅਣਜਾਣ ਵਿਅਕਤੀ ਨੇ? ਤੇਰੀ ਬਦਲੀ ਹੋਈ ਅੱਖ ਨਾ ਪਛਾਣੀਏ, ਇੰਨੇ ਅਣਜਾਣ ਵੀ ਨੇ ਜੀ। ਤੇ ਗੱਲ ਇਹ ਆ ਕਿ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਵੇਂ ਖੜਕੇ ਸਾਹਿਬ ਦਾ ਬਿਆਨ ਆ ਗਿਆ, ਇਧਰ ਦੇ ਜਿਹੜੇ ਅਲਾਇੰਸ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਾਮੀਦਾਰ ਨਹੀਂ, ਅਲਾਇੰਸ ਦੇ ਤਾਂ ਕਹਿ ਸਕਦੇ ਹਾਂ, ਪੰਜਾਬ ਦੀ ਇਕਾਈ ਦੇ ਵਿੱਚੋਂ ਜਿਹੜੀ ਇਸ ਗੱਲ ਤੇ ਅਸਹਿਮਤੀ ਰੱਖਦੇ ਆ ਕਿ ਨਹੀਂ ਭਾਈ ਸਾਨੂੰ ਇੱਥੇ ਖਹਿ ਕੇ ਚੱਲਣ ਦਿਓ, ਤਾਂ ਜਦੋਂ ਉਹਨਾਂ ਦੇ ਧੜਾਧੜ ਬਿਆਨ ਆਏ ਤਾਂ ਉਦੋਂ ਫਿਰ ਕੇਜਰੀਵਾਲ ਸਾਹਿਬ ਸਟੇਟਮੈਂਟ ਜਾਰੀ ਕਰਦੇ ਆ ਕਿ ਨਹੀਂ ਅਸੀਂ ਗੱਠਜੋੜ ਪ੍ਰਤੀ ਗੰਭੀਰ ਆ, ਪਰ ਡਰੱਗ ਦੇ ਮਾਮਲੇ 'ਚ ਅਸੀਂ ਉੱਥੇ ਜ਼ੀਰੋ ਟੋਲਰੈਂਸ ਰੱਖ ਕੇ ਚੱਲ ਰਹੇ ਆ। ਬਾਕੀ ਆ ਜਿਹੜਾ ਰੌਲਾ ਪੈਂਦਾ ਨਾ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ, ਤੁਹਾਨੂੰ ਜਾਣਕਾਰੀ ਨਹੀਂ ਹੈ। ਇੱਥੇ ਮਜੀਠੀਏ ਹੋਰੀ ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ ਸਟੈਂਡ ਲਈ ਖਲੋਤੇ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਮਾਨ ਸਾਹਿਬ ਦੀ। ਸੀਐਮ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਪਿਛਲੇ 1.5 ਸਾਲ ਦੇ ਵਿੱਚ ਬਹੁਤ ਕੁਝ ਬਦਲ ਦਿੱਤਾ, ਸਭ ਕੁਝ ਹੀ ਬਦਲ ਦਿੱਤਾ। ਹਾਂ, ਸੁੱਖ ਨਾਲ ਬਹੁਤ ਕੁਝ ਬਦਲ ਦਿੱਤਾ ਹੈ ਕਿ ਪਹਿਲਾ ਮੌਕਾ ਹੋਣਾ ਹੈ ਜਦੋਂ ਬਾਦਲ ਪਰਿਵਾਰ ਤੇ ਜਹਾਜ਼ ਦੇ ਗੇੜੇ ਪੰਜਾਬ 'ਚ ਕੱਢੀ ਜਾਂਦਾ ਸੀ, ਸਾਡੇ ਜਹਾਜ਼ ਨੂੰ ਪੂਰਾ ਇੰਡੀਆ ਘੁਮਾ ਦਿੱਤਾ। ਇੱਕ ਤੇ ਇਹ ਬਦਲਾਅ ਹੈ। ਦੂਜਾ ਇਹ ਆ ਕਿ ਇੱਥੋਂ ਦੇ ਚੱਪਲ ਚੱਕ ਉਹ ਤੇ ਮਲਾਈਆਂ ਖਾਂਦੇ ਸਨ, ਹੁਣ ਬਾਹਰਲੇ ਆ ਕੇ ਖਾਣ ਲੱਗ ਪਏ ਨੇ। ਇਹ ਵੀ ਬਦਲਾਅ ਹੈ। ਕਿਹੜਾ ਮਹਿਕਮਾ ਹੈ ਜਿਹਦਾ ਆਡਾ ਨਹੀਂ ਲੱਗਿਆ? ਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਜਿੱਦਣ ਪੁਲਿਸ ਨੇ ਵੀ ਉੱਥੇ ਦੂਜੇ ਤੇ ਕਲਮ ਸੁੱਟ ਦੇ, ਇਹਨਾਂ ਨੇ ਡੰਡਾ ਸੁੱਟ ਦੇਣਾ। ਆ ਜਿਹੜੇ ਦੇਖੋ ਗੁਰਮੀਤ ਸਿੰਘ ਚੌਹਾਨ ਮਹਾਰਾਜ ਜਿਹੜੇ ਇੰਡੀਆ ਦੇ ਬੈਸਟ ਪੁਲਿਸ ਅਫਸਰ ਉਹਨਾਂ ਚੋਂ ਇੱਕ ਆ, ਕਿੱਦਾਂ ਜ਼ਲੀਲ ਕਰਕੇ ਇਹਨਾਂ ਨੇ ਕੱਢਿਆ ਉੱਥੋਂ ਤਰਨਤਾਰਨ 'ਚ। ਕਿਉਂ? ਕਿਉਂਕਿ ਵਿਧਾਇਕ ਦੇ ਭਣਵਈਏ ਤੇ ਕੇਸ ਦਰਜ ਕਰ ਦਿੱਤਾ ਜੀ। ਤੇ ਅੱਜ ਜਦੋਂ ਵਿਦਾਇਗੀ ਹੋਈ ਪ੍ਰਵੀਨ ਜੀ, ਪਹਿਲਾ ਮੌਕਾ ਹੋਏਗਾ ਮੇਰੀ ਸੰਭਾਲਾ 'ਚ ਕਿ ਕਿਸੇ ਤਬਾਦਲੇ ਦੇ ਮੌਕੇ ਤੇ ਅਫਸਰ ਤੇ ਫੁੱਲਾਂ ਦੀ ਵਰਖਾ ਕੀਤੀ ਹੋਵੇ ਪੁਲਿਸ ਨੇ। ਮੂੰਹ ਤੇ ਚਪੇੜਾ ਨੇ, ਉਹ ਫੁੱਲ ਨਹੀਂ ਹੈ ਜੀ, ਉਹ ਮਹਿਕਮੇ ਦਾ ਇੱਕ ਤਰ੍ਹਾਂ ਨਾਲ ਰੋਸ ਹੈ ਕਿ ਯਾਰ ਅਸੀਂ ਬੋਲ ਨਹੀਂ ਸਕਦੇ, ਅਸੀਂ ਪੀਸੀ ਨਹੀਂ ਕਰ ਸਕਦੇ, ਅਸੀਂ ਦਿਲ ਦਾ ਦਰਦ। ਠੀਕ ਹੈ, ਪੱਤਰਕਾਰਾਂ ਨੂੰ ਦੱਸ ਦਿੰਦੇ ਹੋ, ਪੱਤਰਕਾਰ ਜ਼ਰੂਰ ਥੋੜਾ ਬਹੁਤਾ ਬੋਲ ਲੈਂਦੇ ਆ, ਪਰ ਜੋ ਤੁਸੀਂ ਕਰ ਰਹੇ ਹੋ ਠੀਕ ਨਹੀਂ। ਪਰ ਪੁਲਿਸ ਨੇ ਸਾਰਾ ਕੁਝ ਮਤਲਬ ਕਿ ਗਜਾਇਆ ਤੇ ਇਹਨਾਂ ਨੂੰ ਆਪ ਹੀ ਆ ਨਾ। ਜਦੋਂ ਇਹਨਾਂ ਦੇ ਕਹਿਣ ਤੇ ਧੱਕੇ ਕੀਤੇ ਆ ਤੇ ਅੱਜ ਇਹਨਾਂ ਦੇ ਨਾਲ ਹੋਣ ਲੱਗ ਪਿਆ ਜੀ। ਤੇ ਆਪਦੀ ਵਾਰੀ ਆਈ ਤੇ ਫਿਰ ਰੋਣਾ ਪੈ ਗਿਆ ਨਾ। ਐਸੀ ਯਾਦ ਸੱਜਣਾ ਤੇਰੀ ਆਈ ਤੇ ਅੱਖੀਆਂ ਨੂੰ ਰੋਣਾ ਪੈ ਗਿਆ, ਹੁਣ ਰੋਣਾ ਪੈ ਗਿਆ ਜੀ। ਤੇ ਗੱਲ ਇਹ ਆ ਕਿ ਇਹ ਬਦਲਾਅ ਤੇ ਵਾਕਿਆ ਦੇਖ ਰਹੇ ਆ। ਰੇਰਾ ਹੋਵੇ ਉਹਦੇ ਵਿੱਚ ਵੀ ਦਿੱਲੀ ਤੋਂ, ਰਾਜ ਸਭਾ ਹੋਵੇ ਉਹਦੇ ਵਿੱਚ ਵੀ ਦਿੱਲੀ ਤੋਂ। ਪਹਿਲਾ ਮੌਕਾ ਕਿ ਮਤਲਬ ਕਿ ਰਾਜਪਾਲ ਨੂੰ ਤੂੰ ਤੜਕ ਤੱਕ ਪਹੁੰਚ ਜਾਣਾ। ਇਹ ਬਦਲਾਅ ਤੇ ਹੈਗੇ ਆ। ਬਾਕੀ ਦੂਜੇ ਬਦਲਾਅ ਤਾਂ ਦੇਖੋ ਪ੍ਰਵੀਨ ਜੀ, ਤੁਸੀਂ ਵੀ ਦੇਖਦੇ ਹੋ, ਅਸੀਂ ਵੀ ਦੇਖਦੇ ਹਾਂ ਸਾਰੇ, ਉਹ ਕਿੰਨੇ ਕੁ ਆ। ਉਹ ਠੀਕ ਹੈ, ਕੁਝ ਮਾਮਲਿਆਂ ਦੇ ਵਿੱਚ ਅੱਛਾ ਕੰਮ ਕੀਤਾ ਜਾਂਦਾ ਹੈ, ਉਹ ਸਲਾਹੁਤਾਯੋਗ ਹੁੰਦਾ ਹੈ। ਸਾਰੀਆਂ ਸਰਕਾਰਾਂ 'ਚ ਵੀ ਅੱਛਾ ਕੰਮ ਹੁੰਦਾ, ਸਾਰੀਆਂ ਸਰਕਾਰਾਂ 'ਚ ਤਾਂ ਕੁਝ ਨਾਕਾਮੀਆਂ ਰਹਿ ਜਾਂਦੀਆਂ ਨੇ, ਉਹਨਾਂ ਨੂੰ ਖੁੱਲੇ ਦਿਲੀ ਨਾਲ ਪ੍ਰਵਾਨ ਕਰਨਾ ਚਾਹੀਦਾ। ਪਰ ਤੁਸੀਂ ਸਿਰਫ ਤੇ ਸਿਰਫ ਇੱਕੋ ਇੱਕ ਚੀਜ਼ ਪ੍ਰਮੋਟ ਕਰਦੇ ਹੋ। ਇਹਨਾਂ ਦਾ ਬਦਲਾਅ ਦਾ ਇੱਕ ਹੋਰ ਨਮੂਨਾ ਦੱਸਾਂ ਜੀ। ਅੱਛਾ, ਇਹ ਨਵਾਂ ਜਹਾਜ਼ ਲੈਣ ਲੱਗੇ ਨੇ ਜੀ, VVIP ਜਹਾਜ਼। ਟੈਂਡਰਿੰਗ ਕੀਤੀ ਆ, ਵੈਬਸਾਈਟ ਤੇ ਪੈ ਗਈ, ਉਹ ਇੱਕ ਮੁੰਡੇ ਨੇ ਆਪਦੇ ਟਵਿੱਟਰ ਤੇ ਪਾ ਦਿੱਤੀ ਤੇ ਪੰਜਾਬ ਪੁਲਿਸ ਦਾ ਅਫੀਸ਼ੀਅਲ ਟਵਿੱਟਰ ਹੈਂਡਲ ਜਿਹਨੂੰ ਐਕਸ ਕਹਿ ਦਿੰਦੇ ਆ, ਉਹ ਆ ਕੇ ਰੀਟਵੀਟ ਕਰਦਾ ਕਿ ਸੁਰੱਖਿਆ ਦਾ ਮਾਮਲਾ ਲਓ, ਕਰ ਲਓ, ਘਿਓ ਨੂੰ ਭਾਂਡਾ ਕੇ ਛਣ ਕੇ ਆਏਗਾ ਜੀ। ਜਿਹੜਾ ਡਾਕੂਮੈਂਟ ਆਲਰੇਡੀ ਜਨਤਕ ਹੋ ਚੁੱਕਾ ਹੈ, ਵੈਬਸਾਈਟ ਤੇ ਪੈ ਚੁੱਕਾ ਹੈ, ਹਜ਼ੂਰ ਆਂਦੇ ਨੇ ਇਹਦੇ ਨਾਲ ਸਤੌਜ ਵਾਲੇ ਸ਼ਹਿਨਸ਼ਾਹ ਨੂੰ ਸਿਕਿਉਰਿਟੀ ਦਾ ਖਤਰਾ ਹੋ ਜਾਏਗਾ। ਆ ਜੇ ਬਦਲਾ। ਬਾਕੀ ਚਲੋ
ਠੀਕ ਆ, ਜਿਹੜਿਆਂ ਨੂੰ ਲੱਗਦਾ ਕਿ ਬਹੁਤ ਵੱਡਾ ਬਦਲਾਅ ਹੋ ਗਿਆ ਉਹਨਾਂ ਨੂੰ ਭਾਈ ਦਿਸਦਾ ਹੋਏਗਾ, ਉਹਨਾਂ ਦਾ ਚਸ਼ਮਾ ਹੋਰ ਨੰਬਰ ਦਾ ਹੋਣਾ। ਪਰ ਅਸੀਂ ਕਹਿੰਦੇ ਆ ਕਿ ਠੀਕ ਹੈ, ਕੁਝ ਸੈਕਟਰ ਦੇ ਵਿੱਚ, ਕੁਝ ਖੇਤਰ ਦੇ ਵਿੱਚ, ਕੁਝ ਮਾਮਲਿਆਂ 'ਚ ਜ਼ਰੂਰ ਬਈ ਅੱਛਾ ਕੰਮ ਕੀਤਾ ਇਹਨਾਂ ਨੇ, ਬਟ ਓਵਰਆਲ ਜੇ ਆਪਾਂ ਇਹ ਕਹੀਏ ਕਿ ਕ੍ਰਾਂਤੀ ਆ ਗਈ ਹੈ ਜੀ ਹਾਲੇ ਉਸ ਕ੍ਰਾਂਤੀ 'ਚ ਸ਼ਾਂਤੀ ਆ ਜੀ ਜਾਂ ਉਹ ਇੱਕ ਤਬਕੇ ਨੂੰ ਭ੍ਰਾਂਤੀ ਆ। ਭ੍ਰਾਂਤੀ ਦਾ ਮਤਲਬ ਹੁੰਦਾ ਹਿੰਦੀ 'ਚ ਭਰਮ। ਜੀ ਉਹਨਾਂ ਨੂੰ ਭਰਮ ਜ਼ਰੂਰ ਹੈ, ਬਾਕੀ ਤਾਂ ਜਿਵੇਂ ਦਾ ਚੱਲਦਾ ਪਿਆ ਹਿਸਾਬ ਕਿਤਾਬ, NRIs ਵੀ ਵੇਖਣ ਡਏ ਆ ਤੇ ਤਮਾਸ਼ਾ ਇੱਥੋਂ ਵਾਲੇ ਜਿਨ੍ਹਾਂ ਨੇ ਬਦਲਾ ਲਿਆਂਦਾ ਵੇਖਣ ਉਹ ਵੀ ਡਏ ਆ। ਜੀ ਤੇ ਮੈਨੂੰ ਜੀ ਗੱਲ ਕਰੀਏ ਗੋਲਡੀ ਬਰਾੜ ਦੀ, ਕਹਿੰਦੇ US ਦੇ ਵਿੱਚ ਨਾਗਰਿਕਤਾ ਮੰਗ ਰਿਹਾ ਗੋਲਡੀ ਬਰਾੜ। ਦੇਖੋ, ਜਦੋਂ ਮਾਨ ਸਾਹਿਬ ਨੇ ਬਿਆਨ ਦਿੱਤਾ ਸੀਗਾ ਹੂੰ ਕਿ ਅਸੀਂ ਉਹਨੂੰ ਫੜ ਲਿਆ ਰਹੇ ਆ ਜੀ, ਫਲਾਂ 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 ਫਲਾਂ, ਹਾਂਜੀ ਹਾਂਜੀ, ਕੈਲੀਫੋਰਨੀਆ ਪੁਲਿਸ ਨੇ ਫੜ ਲਿਆ। ਯਾਰ ਤੂੰ ਗੋਲਡੀ ਬਰਾੜ ਦੀ ਤਾਂ ਫਿਰ ਉਦੋਂ ਹੀ ਤੁਸੀਂ ਥਾਂ ਲੋਕੇਟ ਕਰ ਲਈ, ਤੇ ਇਹਦੇ ਚੋਂ ਨਵਾਂ ਕੀ ਹੈ, ਕੀ ਤੀਰ ਮਾਰਿਆ? ਜਿਵੇਂ ਹੁਣ ਨਿੱਜਰ ਦੇ ਮਾਮਲੇ 'ਚ ਜੀ ਜੀ ਡੋਜ਼ੀਅਰ ਬਣਾ ਦਿੱਤਾ, ਨਵੀਂ ਚਾਰਜਸ਼ੀਟ ਆ ਗਈ ਨਾ ਕਿ ਭਾਈ ਇਹ ਉੱਥੇ ਬੈਠੇ ਟਾਰਗੇਟ ਕਿਲਿੰਗ 'ਚ ਸ਼ਾਮਲ ਸੀਗੇ, ਇਹ ਮੁੰਡਿਆਂ ਨੂੰ ਇੱਥੇ ਵਰਗਲਾ ਕੇ ਕਿ ਇਧਰ ਤੁਹਾਨੂੰ ਚੰਗੀਆਂ ਜੌਬਾਂ ਦੇਵਾਂਗੇ ਜੀ। ਹੁਣ ਮੌਕੇ ਤੇ ਫੇਰ ਚੌਕਾ, ਪਰ ਉਹ ਸਾਰੀਆਂ ਚੀਜ਼ਾਂ ਕਰਕੇ ਤੇ ਤੁਸੀਂ ਅੱਗੇ ਅੱਤਵਾਦੀਆਂ ਦੀ ਲਿਸਟ 'ਚ ਪਾਇਆ ਸੀ ਨਾ, ਉਹਨੂੰ ਫੇਰ ਰੀਨਿਊ ਕਰ ਰਹੇ ਹੋ ਇੱਕ ਤਰ੍ਹਾਂ ਨਾਲ ਆਪ ਹੀ ਜੀ। ਮਤਲਬ ਕਿ ਇਹ ਚੀਜ਼ਾਂ ਨੇ ਕਿ ਇਹ ਤਾਂ ਉਦੋਂ ਆਮ ਸਧਾਰਨ ਪੱਤਰਕਾਰਾਂ ਨੇ ਵੀ ਕਹਿ ਦਿੱਤਾ ਕਿ ਭਾਈ ਗੋਲਡੀ ਬਰਾੜ ਕੈਲੀਫੋਰਨੀਆ 'ਚ ਆ, ਆਫ ਦੀ ਰਿਕਾਰਡ ਬਹੁਤ ਗੱਲਾਂ ਸੁਣੀਆਂ ਕਿ ਹੋਰ ਵੀ ਕਈ ਮੁੰਡੇ ਜਿਹੜੇ ਹੈਗੇ ਨੇ, ਮਤਲਬ ਕਿ ਉਹ ਉੱਥੇ ਬੈਠੇ ਆ ਜਿਨ੍ਹਾਂ ਦੇ ਇੱਧਰ ਉੱਧਰ ਕੇਸ ਆ, ਕੁਝ ਜਿਹੜੇ ਵਾਂਟਡ ਆ ਉਹ ਵੀ ਬੈਠੇ ਆ, ਕੁਝ ਗੈਂਗਸਟਰ ਉਹ ਵੀ ਬੈਠੇ ਆ ਜੀ। ਤਾਂ ਮਤਲਬ ਕਿ ਇਹ ਤਾਂ ਹੁਣ ਨਵੇਂ ਸਿਰੇ ਤੋਂ ਫੇਰ ਇਹਨਾਂ ਨੇ ਉਹ ਛੇੜ ਦਿੱਤੀ ਹੈ ਚੂਚਰੀ। ਅਸਲ ਦੇ ਵਿੱਚ ਕੀ ਹੈ ਪ੍ਰਵੀਨ ਜੀ, ਇਹਨਾਂ ਬਣਾ ਰਹੇ ਨੇ ਨਵੇਂ ਸਿਰੇ ਤੋਂ ਲਿਸਟਾਂ। ਮੈਂ ਤੁਹਾਨੂੰ ਕੱਲ ਕੇ ਪਰਸੋਂ ਵੀ ਹਿੰਟ ਦਿੱਤਾ ਸੀਗਾ ਕਿ ਐਕਸ਼ਨ ਕੁਝ ਵੇਖੋਗੇ ਤੁਸੀਂ ਜਾਂ ਕੁਝ ਦਬਾਅ ਦੀ ਰਣਨੀਤੀ ਵੀ ਹੈਗੀ ਆ, ਤਾਂ ਨਵੇਂ ਸਿਰੇ ਤੋਂ ਲਿਸਟਾਂ ਬਣ ਰਹੀਆਂ ਨੇ, ਨਵੇਂ ਸਿਰੇ ਤੋਂ ਸਾਰੀਆਂ ਚੀਜ਼ਾਂ ਖੰਗਾਲੀਆਂ ਜਾ ਰਹੀਆਂ ਨੇ। ਉਹਦੇ 'ਚ ਹੋ ਸਕਦਾ ਹੈ ਕਿ ਕੁਝ ਹਵਾਲਗੀ ਵਗੈਰਾ ਦੀ ਪ੍ਰਕਿਰਿਆ ਅੱਗੇ ਵਧਾਉਣ, ਉਹ ਕਹਿ ਸਕਦੇ ਆਪਾਂ, ਜਾਂ ਕੁਝ ਤੇ ਹੋਰ ਹੋ ਸਕਦਾ ਕਿ ਕੁਝ ਡਾਕੂਮੈਂਟ ਜਿਹੜੇ ਇੱਧਰਲੇ ਟਰੈਵਲ ਡਾਕੂਮੈਂਟ ਉਹ ਰੱਦ ਕਰਨ ਦੀ ਕੋਈ ਪ੍ਰਕਿਰਿਆ ਆਰੰਭੀ ਜਾਵੇ। ਤਾਂ ਬਾਕੀ ਇਹ ਸਾਰਾ ਕੁਝ ਜਿਹੜਾ ਉਹ ਅੱਗੇ ਆ ਚੁੱਕਾ ਮੀਡੀਆ 'ਚ, ਇਹਦੇ 'ਚ ਕੋਈ ਨਵਾਂ ਨਹੀਂ ਹੈ ਜੀ ਜੀ, ਕੁਝ ਵੀ ਨਵਾਂ ਨਹੀਂ ਹੈਗਾ। ਜੇ ਆਪਾਂ ਦੇਖੀਏ ਕਿ ਆਪੇ ਹੀ ਤੁਸੀਂ ਕਹਿ ਦਿੰਦੇ ਫਲਾਣੇ ਨੂੰ ਅਸੀਂ ਅੱਤਵਾਦੀ ਦੀ ਉਹਨੂੰ ਅਸੀਂ ਭਾਈ ਕਹਿ ਦਿੱਤਾ, ਕਰਾਰ ਦਿੱਤਾ, ਫਿਰ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਜਾਂ ਸਾਲ 2 ਸਾਲ ਬਾਅਦ ਕਹਿੰਦੇ ਲਓ ਜੀ ਨਵੇਂ ਸਿਰੇ ਤੋਂ ਡੋਜ਼ੀਅਰ, ਤਾਂ ਉਹਦੇ 'ਚ ਨਵਾਂ ਸਿਰਾ ਕੀ ਹੋ ਗਿਆ? ਇਹ ਏਡੀ ਮਤਲਬ ਕਿ ਇਹਨਾਂ ਦੇ ਸਾਡੇ ਇੱਥੇ ਦੇ ਮੀਡੀਆ ਦੀ ਕਹ ਲਓ ਕਿ ਉਲਟ ਵਹਿਣ ਵਗਣੀ ਆ। ਹੁਣ ਤੁਸੀਂ ਦੇਖੋ, ਆਪੇ ਤੇ ਇੱਕ ਅਖਬਾਰ ਨੇ ਲਿਖਿਆ, ਇੱਕ ਸਾਬਕਾ ਮੇਜਰ ਦਾ ਨਾ ਬਿਆਨ ਲਾਇਆ ਇਹਨਾਂ ਨੇ ਕਿ ਕੈਨੇਡਾ ਨੂੰ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਮਤਲਬ ਕਿ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿਸ ਲਿਹਾਜ਼ ਨਾਲ ਜੀ ਵੀ ਇਹੋ ਜਿਹੇ ਬੰਦੇ ਦਾ ਕਤਲ ਹੋ ਜਾਣਾ, ਇਹਨਾਂ ਨੂੰ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਆਪੇ ਹੀ ਉਸੇ ਅਖਬਾਰ ਨੇ ਅਗਲੇ ਦਿਨ ਪਤਾ ਕੀ ਲਾ ਦਿੱਤੀ ਸਟੋਰੀ, ਹਾਂਜੀ, ਕਿ ਹਰਦੀਪ ਸਿੰਘ ਨਿੱਜਰ ਨੂੰ ਤੇ ISI ਨੇ ਮਾਰਿਆ। ਮਤਲਬ ਕਿ ਕੀ ਹੈਗਾ, ਕੋਈ ਤੁਹਾਡਾ ਕੋਈ ਚਾਲ ਚੱਲਣ ਠੀਕ ਹੈਗਾ? ਜੀ ਜੀ ਜੀ, ਇੱਕ ਦਿਨ ਸਟੋਰੀ ਤੁਸੀਂ ਕੁਝ ਹੋਰ ਲਾ ਰਹੇ ਹੋ, ਸਟੇਟਮੈਂਟ ਕੁਝ ਪਹਿਲੇ ਦਿਨ ਹੋਰ ਲਾ ਰਹੇ ਹੋ, ਇਦਾਂ ਹੀ ਸਾਰਾ ਕੁਝ ਚੱਲੀ ਜਾਂਦਾ। ਇਹ ਮੀਡੀਆ 'ਚ ਹੈ, ਇਹ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ, ਕੋਈ ਕੁਝ ਨਹੀਂ, ਮੀਡੀਆ ਆਪਣੇ ਪੱਧਰ ਤੇ ਕਰੀ ਜਾਂਦਾ। ਤੇ ਮੀਡੀਆ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀ ਡਿਪਲੋਮੈਟਿਕ ਲੜਾਈ ਹੋਵੇ, ਜਿਹੜਾ ਪ੍ਰੋ ਗਵਰਨਮੈਂਟਲ ਮੀਡੀਆ ਉਹਨੇ ਸਰਕਾਰ ਦੇ ਹੱਕ 'ਚ ਪਰਸੈਪਸ਼ਨ ਜਾਂ ਮਾਹੌਲ ਬਣਾਉਣਾ ਹੀ ਬਣਾਉਣਾ। ਮਾਮਲਾ ਤਾਂ ਮਾਹੌਲ ਦਾ ਹੈ ਨਾ। ਬਿਲਕੁਲ ਜੀ। ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ, ਪੁਲਿਸ ਦੀ ਧੱਕਾ ਮੁੱਕੀ ਤੋਂ ਬਾਅਦ ਕਹਿੰਦੇ ਕਿਸਾਨ ਭੜਕੇ। ਦੇਖੋ, ਇਹ ਕਿਸਾਨਾਂ ਦਾ ਜਿਹੜਾ ਕੰਮ ਆ ਇਹ ਫੇਰ ਚੱਲ ਪਿਆ। ਸੰਗਠਨਾਤਮਕ ਢਾਂਚੇ ਜਿਹੜੇ ਆ ਉਹ ਆ ਗਏ ਸੜਕਾਂ ਤੇ। ਅਸਲ 'ਚ ਕੀ ਹੈ ਕਿ ਮੋਹਾਲੀ ਇਹਨਾਂ ਨੂੰ ਥੋੜਾ ਧੱਕਾ ਮੁੱਕੀ ਦਾ ਸ਼ਿਕਾਰ ਹੋਣਾ ਪਿਆ, ਤੇ ਉਸ ਤੋਂ ਬਾਅਦ ਜਿਹੜਾ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਉੱਥੇ ਆ ਕੇ ਫਿਰ ਕਿਸਾਨ ਧਰਨੇ ਤੇ ਬੈਠ ਗਏ। 19 ਕਿਸਾਨ ਮਜ਼ਦੂਰ ਸੰਗਠਨ ਜਿਹੜੇ ਆ ਉਹ ਕੁਝ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਕਰ ਰਹੇ ਆ। ਤੁਸੀਂ ਅੱਜ ਵੀ ਵੇਖੋਗੇ, ਕੱਲ ਵੀ ਸੀ ਤੇ ਅੱਜ ਵੀ ਵੇਖੋਗੇ ਤਾਂ ਕਈ ਰੇਲਾਂ ਜਿਹੜੀਆਂ ਉਹ ਨਹੀਂ ਚੱਲੀਆਂ,
ਯਾਨੀ ਚੱਕਾ ਜਾਮ ਹੋ ਗਿਆ। ਹੁਣ ਗੱਲ ਤੇ ਹੈ ਕਿ ਜਦੋਂ ਅਲਟੀਮੇਟਮ ਇਸ ਤਰ੍ਹਾਂ ਦਾ ਕਿਸਾਨ ਦਿੰਦੇ ਆ, ਪਹਿਲੀ ਗੱਲ ਉਹਨਾਂ ਨੂੰ ਟੇਬਲ ਤੇ ਲਿਆਂਦਾ ਜਾਣਾ ਚਾਹੀਦਾ। ਉਹਨਾਂ ਦੇ ਸਿਆਣੇ ਨੇਤਾ ਜਿਹੜੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਜੋ ਜੈਨੂਅਨ ਮੰਗ ਆ, ਜਿਸ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਉਹਦਾ ਵਾਅਦਾ ਕਰ ਲਓ। ਬਾਕੀ ਉਹਨਾਂ ਨੂੰ ਸਮਝਾਓ ਕਿ ਇਸ ਤਰ੍ਹਾਂ ਨਹੀਂ ਹੁੰਦਾ। ਤਾਂ ਚਲੋ ਉਹ ਵੀ ਕੁਝ ਪਿੜ ਪੱਲੇ ਪਾ ਕੇ ਜਾਣ ਤੇ ਆਪਣੇ ਜੋ ਵੀ ਕੈਡਰ ਹੈਗੇ ਉਹਨਾਂ ਨੂੰ ਕਹਿਣ ਕਿ ਹਾਂ ਭਾਈ ਆਪਾਂ ਸਫਲਤਾ ਹਾਸਲ ਕੀਤੀ ਆ, ਜਿਹੜੀ ਕੋਈ ਜੈਨੂਅਨ ਮੰਗ ਆ। ਹੁਣ ਦੇਖੋ ਆਪਾਂ ਨੂੰ ਪਤਾ ਹੈ ਕਣਕ ਦਾ ਮੁਆਵਜ਼ਾ, ਜਿੱਥੇ ਮੈਂ ਇਸ ਗੱਲ ਦਾ ਵਿਟਨੈਸ ਆ, ਮੇਰੇ ਅੱਜ ਵੀ ਅਕਾਊਂਟ ਤੇ ਉਹ ਵੀਡੀਓ ਪਈ ਆ। ਮੈਂ ਮਤਲਬ ਕਿ ਕਾਰ ਤੇ ਆਇਆ ਸੀਗਾ ਤੇ ਕਾਰ ਤੁਰਨੋਂ ਹੀ ਹਟ ਗਈ ਜਦੋਂ ਮੈਂ ਆਪਣੇ ਏਰੀਏ 'ਚ 2 ਪਿੰਡਾਂ 'ਚ ਜਾ ਕੇ ਦੇਖਿਆ, ਸਭ ਤਹਿਸ ਨਹਿਸ ਹੋ ਗਿਆ ਸੀ। ਉਹ ਅੱਜ ਵੀ ਵੀਡੀਓ ਪਈ ਆ, ਤੁਸੀਂ ਦੇਖ ਲਓ, ਮੇਰੇ ਉਹ ਪਿੰਡ ਦੀ ਆ, ਨਾਲ ਦੇ ਪਿੰਡ ਦੀ ਆ, ਬਚਿਆ ਹੀ ਕੱਖ ਨਹੀਂ। ਠੀਕ ਹੈ ਜੀ, ਉਸੇ ਪਿੰਡ 'ਚ ਯਾਨੀ ਸਾਡੇ ਪਿੰਡ 'ਚ ਨਾਲ ਦੇ ਪਿੰਡ 'ਚ ਭਗਵੰਤ ਮਾਨ ਆਏ ਤੇ ਐਲਾਨ ਕੇ ਮੁਆਵਜ਼ਾ, ਅੱਜ ਤੱਕ ਦੁੱਕੀ ਨਹੀਂ ਮਿਲੀ। ਦੁੱਕੀ ਜਿੱਥੇ 100% ਕਣਕ ਦਾ ਨੁਕਸਾਨ ਹੋ ਗਿਆ, ਇੱਕ ਦੁੱਕੀ ਨਹੀਂ ਮਿਲੀ ਤੇ ਜਿਹੜੇ ਦੂਜੇ ਤੀਜੇ ਸੀਗੇ ਉਹ ਲੈ ਗਏ। ਉਤੋਂ ਫੇਰ ਕੀ ਨੁਕਸਾਨ ਹੋਇਆ, ਆਹ ਵੇਖੋ ਆ ਜਿਹੜਾ ਝਖੇੜਾ ਆਇਆ ਸੀ ਉਹਨੇ ਨਰਮਾ ਉੱਥੇ ਹੀ ਫੇਰ ਬਰਬਾਦ ਕਰ ਦਿੱਤਾ ਉਹਨਾਂ ਪਿੰਡਾਂ 'ਚ। ਇੱਕ ਦੁੱਕੀ ਦਾ ਐਲਾਨ ਨਹੀਂ ਹੋਇਆ ਨਰਮੇ ਵਾਲਿਆਂ ਵਾਸਤੇ, ਇੱਕ ਦੁੱਕੀ ਦਾ, ਨਾ ਗਰਦੌਰੀ ਹੋਈ, ਨਾ ਲੈਣਾ ਨਾ ਦੇਣਾ। ਉਹ ਸਾਰੇ ਨਰਮੇ ਜਿਹੜੇ ਖਿੜੇ ਸੀਗੇ ਉਹ ਗਲ ਗਏ। ਤਾਂ ਮਤਲਬ ਕਿ ਕਿਸਾਨ ਆਪਣੀ ਥਾਂ ਤੇ ਠੀਕ ਨੇ ਕਿ ਤੁਸੀਂ ਕਿਸਾਨ ਪ੍ਰਸਤ ਹੋਣ ਦਾ, ਕਿਸਾਨਾਂ ਦੇ ਹੱਕ 'ਚ ਹੋਣ ਦਾ ਜੋ ਸਿਆਸੀ ਢੋਂਗ ਕਰਦੇ ਹੋ ਠੀਕ ਨਹੀਂ ਹੈਗਾ। ਵਿਰੋਧੀ ਧਿਰ 'ਚ ਹੁੰਦੇ ਹੋ ਤਾਂ ਉਹਨਾਂ ਦੀਆਂ ਦਰੀਆਂ ਤੇ ਜਾ ਕੇ ਬਹਿ ਜਾਂਦੇ ਹੋ ਤੇ ਫਿਰ ਭਾਵੇਂ ਉਹਨਾਂ ਦੇ ਵਿਹੜਿਆਂ 'ਚ 70 ਵੀ ਵੇਚਿਆ, ਤੁਸੀਂ ਸਾਰ ਹੀ ਨਹੀਂ ਲੈਂਦੇ। ਤਾਂ ਉਹ ਕੁਝ ਮਜ਼ਦੂਰ ਸੰਗਠਨਾਂ ਦਾ ਕਹਿਣਾ ਕਿ 200 ਦਿਹਾੜੀ ਜਿਹੜੀ ਹੈ ਨਾ ਉਹ ਸਾਲ ਦੀ ਮਨਰੇਗਾ ਦੀ ਤੈਅ ਕੀਤੀ ਜਾਣੀ ਚਾਹੀਦੀ ਹੈ। ਵਾਜਬ ਮੰਗਿਆ 365 ਦਿਨ 'ਚ 200 ਦਿਨ ਰੋਜ਼ਗਾਰ ਉਹਨਾਂ ਦਾ ਸੁਨਿਸ਼ਚਿਤ ਕਰ ਦਿਓ। ਅੱਛਾ, ਹੋਰ ਇਸੇ ਤਰ੍ਹਾਂ ਦੀਆਂ ਮੰਗਾਂ ਨੇ, ਪਰ ਇੱਕ ਮੰਗ ਨਾਲ ਮੈਂ ਵੀ ਸਹਿਮਤ ਨਹੀਂ ਕਿ 50,000 ਕਿੱਲੇ ਦਾ ਮੁਆਵਜ਼ਾ ਦਿਓ। ਕੀ ਪ੍ਰਵੀਨ ਜੀ ਇਹ ਸੰਭਵ ਹੈ? ਨਹੀਂ, ਬਹੁਤ ਜਿਸ ਤਰ੍ਹਾਂ ਦੀ ਸਾਡੀ ਆਰਥਿਕ ਹਾਲਤ ਆ, ਇਹਦਾ ਮਤਲਬ ਕਿ ਜਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਫਿਰ ਪੂਰਾ ਬਚਿਆ ਖੁਚਿਆ ਪੰਜਾਬ ਜਿਹੜਾ ਗਹਿਣੇ ਪਾ ਦਿਓ, ਕਿਉਂਕਿ 1 ਲੱਖ ਕਿੱਲਾ ਵੀ ਆਪਾਂ ਮਿਨੀਮਮ ਮੰਨੀਏ ਮੁਆਵਜ਼ਾ ਯੋਗ ਤਾਂ ਕਿੰਨਾ ਰੁਪਈਆ ਬਣ ਜਾਏਗਾ? 5 ਅਰਬ। 5 ਅਰਬ ਰੁਪਈਆ ਜਿਹੜੇ ਸਟੇਟ ਨੂੰ ਸਾਹ ਹੀ ਨਹੀਂ ਆਉਣ ਡਿਆ, 5 ਅਰਬ ਆਪਾਂ ਉਹਨਾਂ ਨੂੰ ਕਹੀਏ ਕਿ ਲਿਆਓ ਕਰਜ਼ਾ ਹੋਰ ਲਿਆਓ, ਤੇ ਫਿਰ ਅਸੀਂ ਕਿਸ ਮੂੰਹ ਨਾਲ ਕਵਾਂਗੇ ਕਿ ਤੁਸੀਂ ਵਾਲ-ਵਾਲ ਪੰਜਾਬ ਦਾ ਕਰਜ਼ਾ ਹੀ ਕਰ ਦਿੱਤਾ ਜੀ। ਠੀਕ ਹੈ, ਤੇ ਮੁਆਵਜ਼ਾ ਕੁਝ ਮਿਲਣਾ ਚਾਹੀਦਾ ਹੈ ਜਾਂ ਕ੍ਰੌਪ ਇੰਸ਼ੋਰੈਂਸ ਹੋਣੀ ਚਾਹੀਦੀ ਆ, ਕੁਝ ਉਧਰੋਂ ਮਿਲੇ ਕੁਝ ਸਰਕਾਰ ਦੇਵੇ। ਯਾਨੀ ਜੇ ਉਜਾੜਾ ਇਸ ਤਰ੍ਹਾਂ ਦਾ ਹੁੰਦਾ ਆ ਤਾਂ ਭਾਈ ਉਹਦੇ 'ਚ ਇਹ ਆ ਕਿ ਕਿਸਾਨ ਚਲੋ ਆਪਣੀ ਜ਼ਿੰਦਗੀ ਨੂੰ ਫੇਰ ਤੋੜ ਲਵੇ, ਫੇਰ ਫਸਲ ਬੀਜ ਲਵੇ, ਇਹ ਤਾਂ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਅੱਛਾ, ਇੱਕ ਮੰਗ ਮੈਂ ਕਦੇ ਵੀ ਵੇਖੀ ਕਿ ਕਿਸਾਨ ਚੁੱਕਣ ਕਿ ਜੋ ਆ ਕਲਾਈਮੇਟ ਚੇਂਜ ਕਰਕੇ ਨੁਕਸਾਨ ਹੋ ਰਿਹਾ ਕਿ ਕਦੇ ਬਈ ਇਹਦੇ ਤੇ ਕੋਈ ਤੁਸੀਂ ਆਪਣੀ ਰਿਸਰਚ ਟੀਮ ਬਿਠਾ ਦਿਓ, ਨਵੇਂ ਬੀਆਂ ਤੇ ਖੋਜ ਕਰੋ ਜਿਹੜੇ ਇਹਦੇ ਨਾਲ ਟੱਕਰ ਲੈ ਸਕਣ। ਸੋ ਖੈਰ ਇਹਨਾਂ ਦੀਆਂ ਕੁਝ ਮੰਗਾਂ ਜਾਇਜ਼ ਨੇ, ਬਾਕੀ 50,000 ਕਿੱਲੇ ਦੀ ਇਹ ਵੀ ਡਿਮਾਂਡ ਆ। ਸੋ ਇਹ ਜਦੋਂ ਫਿਰ ਇੱਥੇ ਧੱਕਾ ਮੁੱਕੀ ਹੋਇਆ ਤੇ ਉਸ ਤੋਂ ਬਾਅਦ ਇਹ ਇੱਧਰ ਜਿਹੜਾ ਆਪਾਂ ਅੰਬਾਲੇ ਵਾਲਾ ਰੋਡ ਕਹਿ ਦਿੰਦੇ, ਸੜਕ ਕਹਿ ਦਿੰਦੇ ਆ, ਤਾਂ ਉੱਥੇ ਆ ਗਏ ਸੀ ਤੇ ਸ਼ਾਮ ਤੱਕ ਹਲੇ ਬੈਠੇ ਸੀ। ਹੁਣ ਬਾਅਦ 'ਚ ਪਤਾ ਨਹੀਂ ਉੱਠੇ ਆ ਕਿ ਨਹੀਂ। ਜੀ। ਤੇ ਮਿੰਟੂ ਜੀ ਗੱਲ ਕਰੀਏ ਕੈਨੇਡਾ ਭਾਰਤ ਕੈਨੇਡਾ ਵਿਵਾਦ ਤਣਾਅ ਦੀ, ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਨੇ ਇੱਕ ਹੋਰ ਝਟਕਾ ਦਿੱਤਾ ਜੀ। ਹਾਂਜੀ, ਦੇਖੋ ਇਹਨਾਂ ਨੇ ਐਮਰਜੈਂਸੀ ਵੀਜ਼ਾ ਜਿਹੜਾ ਉਹ ਵੀ ਬੰਦ ਕਰ ਦਿੱਤਾ। ਐਮਰਜੈਂਸੀ ਵੀਜ਼ਾ ਮਤਲਬ ਕਿ ਤੁਸੀਂ ਸਮਝਦੇ ਹੋ, ਤੁਸੀਂ ਤਾਂ ਬਾਹਰ ਰਹਿੰਦੇ ਹੋ, ਮੇਰੇ ਨਾਲ ਜ਼ਿਆਦਾ ਸਿਆਣੇ ਹੋ, ਕਿ ਕਿਸੇ ਦਾ ਕੋਈ ਜੀ ਬਿਮਾਰ ਹੈ, ਖੜੇ ਪੈਰ ਉਸਨੂੰ ਵੀਜ਼ਾ ਦੇ ਦੇਣਾ, ਜਾਂ ਕਿਸੇ ਦੀ ਮਰਗ ਹੋ ਗਈ ਆ, ਉਹ ਵੀ ਵੀਜ਼ਾ ਬੰਦ ਕਰ ਦਿੱਤਾ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟੋਟਲੀ ਤਾਲੁਕਾਤ ਜਿਹੜੇ ਉਹ ਖਤਮ ਕਰ ਦਿੱਤੇ ਆ। ਏਦਾਂ ਨਹੀਂ ਹੋਣਾ ਚਾਹੀਦਾ ਪ੍ਰਵੀਨ ਜੀ, ਕੁਛ ਤਾਂ ਰੱਖੋ ਤੁਸੀਂ, ਕਿਉਂਕਿ ਦੇਖੋ ਅੱਜ ਵੀ ਕੈਨੇਡਾ ਨੂੰ ਵੇਖ ਲਓ, ਜੋ ਪੈਸਾ ਭੇਜਿਆ ਜਾਂਦਾ ਪੂਰੀ ਦੁਨੀਆ 'ਚੋਂ, ਕੈਨੇਡਾ ਜਿਹੜਾ ਹੈ ਉਹ ਅਮਰੀਕਾ ਤੋਂ ਥੋੜਾ ਜਿਹਾ ਪਿੱਛੇ ਹੈ, ਮਤਲਬ ਕਿ 7ਵੇਂ ਨੰਬਰ ਤੇ ਆ ਜੀ, ਤੇ ਤਕਰੀਬਨ 15% ਰੈਮਿਟੈਂਸ ਉੱਥੋਂ ਆਉਂਦਾ ਹੈ। ਜੇ ਇੰਡੀਅਨ ਲੋਕਾਂ ਦੀ ਜੇ ਤੁਸੀਂ ਸੈਰ ਸਪਾਟੇ ਦੀ ਮੰਜ਼ਿਲ ਵੇਖੋਗੇ ਤਾਂ ਉਹਦੇ 'ਚ ਵੀ ਆਪਾਂ 5-6 ਜੇ ਟੌਪ ਦੀਆਂ ਥਾਵਾਂ ਵੇਖੀਏ ਤੇ ਕੈਨੇਡਾ ਮੁਲਕ ਹੈ ਜੀ। ਜੇ ਇਸ ਤੋਂ ਇਲਾਵਾ ਵੀ ਦੇਖੀਏ ਵਸੋਂ ਦੇ ਲਿਹਾਜ਼ ਨਾਲ ਵੀ ਅਮਰੀਕਾ ਤੋਂ ਬਾਅਦ 1-2 ਹੋਰ ਮੁਲਕ ਨੇ, ਯੂਕੇ ਆ ਜਾਂ ਕੈਨੇਡਾ, ਜਿੱਥੇ ਭਾਰਤੀ ਲੋਕ ਬਹੁਤ ਜ਼ਿਆਦਾ ਨੇ। ਸੱਚ ਮਤਲਬ ਕਿ ਇਹ ਰਿਸ਼ਤਾ ਤੇ ਇੱਕ ਨਾ ਇੱਕ ਦਿਨ ਗੰਢਿਆ ਹੀ ਜਾਊਗਾ।
ਜੀ। ਤੇ ਮੈਂ ਤੇ ਦੁਆ ਵੀ ਕਰਦਾ, ਚਲੋ ਅਪੀਲ ਵੀ ਕਰਦੇ ਆ ਕਿ ਰਿਸ਼ਤਾ ਗੰਢਿਆ ਜਾਵੇ। ਬਹਰਹਾਲ ਇਸ ਵੇਲੇ ਕੁੜੱਤਣ ਜਿਹੜੀ ਉਹ ਸਿਖਰ ਤੇ ਆ, ਤਾਂ ਇਹਨਾਂ ਨੇ ਐਮਰਜੈਂਸੀ ਵੀਜ਼ਾ ਜਿਹੜਾ ਹੈ ਉਹ ਵੀ ਬੰਦ ਕਰ ਦਿੱਤਾ। ਇਹ ਵੈਸੇ ਖਬਰ ਕੱਲ ਹੀ ਆ ਗਈ ਸੀਗੀ। ਹੂੰ, ਹੂੰ। ਸਤਪਾਲ ਜੌਹਲ ਨੇ, ਕੈਨੇਡਾ ਤੋਂ ਪੱਤਰਕਾਰ ਅਜੀਤ ਲਈ ਕੰਮ ਕਰਦੇ, ਉਹਨਾਂ ਨੇ ਕੱਲ ਹੀ ਦੱਸ ਦਿੱਤਾ ਸੀਗਾ ਕਿ ਅਜਿਹਾ ਕਰ ਦਿੱਤਾ ਗਿਆ ਕਿਉਂਕਿ ਜੋ ਵੀ ਐਮਰਜੈਂਸੀ ਵੀਜ਼ੇ ਲਈ ਜਾਂਦਾ ਹੈ ਤਾਂ ਇੰਡੀਅਨ ਕੌਂਸਲੇਟ ਉਸ ਨੂੰ ਨਹੀਂ ਮੰਨ ਰਿਹਾ। ਤਾਂ ਸਾਫ਼ ਹੈ ਕਿ ਇੱਕ ਵਾਰੀ ਜੋ ਰਿਸ਼ਤੇ ਆ, ਕੂਟਨੀਤਿਕ ਰਿਸ਼ਤੇ ਆ, ਉਹ ਗਰਦਿਸ਼ ਦੇ ਵਿੱਚ ਚਲੇ ਗਏ। ਜੀ। ਤੇ ਕਾਵੇਰੀ ਜਲ ਵਿਵਾਦ ਮਾਮਲੇ ਦੇ ਵਿੱਚ ਕੈਨੇਡਾ ਦੇ ਵਿੱਚ ਹਾਲਾਤ ਹੰਗਾਮੀ ਹੋ ਗਏ ਜੀ? ਕਰਨਾਟਕ ਦੇ ਵਿੱਚ। ਮਾਫ਼ ਕਰਨਾ, ਕਰਨਾਟਕ ਦੇ ਵਿੱਚ। ਹਾਂਜੀ, ਹਾਂਜੀ, ਹਾਂ, ਤੁਸੀਂ ਹੁਣ ਬਈ ਬਾਹਰ ਰਹਿੰਦੇ ਹੋ ਤੇ ਬਾਹਰਲੇ ਦੇਸ਼ ਹੀ ਯਾਦ ਆ। ਜੀ, ਜੀ। ਤੇ ਕਾਵੇਰੀ ਜਲ ਵਿਵਾਦ ਹੈਗਾ ਕਰਨਾਟਕ ਤੇ ਤਮਿਲਨਾਡੂ ਦਾ। ਜੀ। ਦਰਅਸਲ ਕੀ ਹੈ ਕਿ ਆਪਣਾ SYL ਦਾ ਜਿੱਦਾਂ ਬਹੁਤ ਪੁਰਾਣਾ ਨਾ, ਇਹ ਤੁਸੀਂ ਦੇਖੋਗੇ ਹਿਸਟਰੀ ਫੋਲ ਕੇ, ਇਹ ਆਪਣੇ ਤੋਂ ਵੀ ਪੁਰਾਣਾ ਤਕਰੀਬਨ 140-50 ਸਾਲ ਪੁਰਾਣਾ ਆਇਆ ਹੈ। ਜੇ ਮੈਂ ਨਹੀਂ ਭੁੱਲਦਾ ਤੇ 1881 ਤੋਂ ਚੱਲਦਾ, ਜਦੋਂ ਇੱਕ ਪਾਸੇ ਮੈਸੂਰ ਹੁੰਦਾ ਸੀ, ਦੂਸਰੇ ਪਾਸੇ ਮਦਰਾਸ ਹੁੰਦਾ ਸੀਗਾ, ਯਾਨੀ ਉਸ ਟਾਈਮ ਰਿਆਸਤ। ਤੇ ਗੋਰਿਆਂ ਨੇ ਰਾਜੀਨਾਮਾ ਕਰਾਇਆ, ਫਿਰ ਇਹਨਾਂ ਦਾ ਇੱਕ ਦੋ ਵਾਰੀ ਫਿਰ ਰਫੜ ਪੈਂਦਾ, ਫਿਰ ਉਸ ਤੋਂ ਬਾਅਦ ਇੱਕ ਟ੍ਰਿਬਿਊਨਲ ਬਿਠਾਇਆ ਗਿਆ ਸੀਗਾ ਜਿਹਨੇ ਪਾਣੀ ਦੀ ਵੰਡ ਕੀਤੀ। ਫਿਰ ਉਸ ਪਾਣੀ ਦੀ ਵੰਡ ਨੂੰ ਲੈ ਕੇ ਵੀ ਵਿਵਾਦ ਕੇ ਦਿੰਦੇ ਨਹੀਂ ਹੈ, ਸਾਨੂੰ ਮਿਲਦਾ ਨਹੀਂ ਹੈ। ਤਾਂ ਉਹਦੇ ਬਾਅਦ ਫੇਰ ਕੀ ਹੋਇਆ ਸੀਗਾ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਨਹੀਂ ਬਈ, ਜਿਹੜੀ ਉਹ ਇੱਕ ਬਾਡੀ ਬਣਾ ਦਿੱਤੀ ਕਾਵੇਰੀ ਜਲ ਅਥਾਰਟੀ ਕਹਿ ਲਓ, ਜੋ ਡਿਸਟ੍ਰੀਬਿਊਸ਼ਨ ਕਰਦੀ ਹੈ, ਜਿਵੇਂ ਆਪਣਾ BBMB ਹੈ, ਜੇ ਆਪਾਂ ਸੌਖਾ ਸਮਝਣਾ ਹੋਵੇ ਤਾਂ। ਜੀ। ਪਰ ਐਤਕੀ ਕੀ ਹੋਇਆ ਪ੍ਰਵੀਨ ਜੀ, ਜੋ ਆਪਣੀ ਇੱਥੇ ਮਜਬੂਰੀ ਹੈ ਪੰਜਾਬੀਆਂ ਦੀ, ਉਹੀ ਕਿ ਉੱਥੇ ਜੇ ਆਪਾਂ ਵੇਖੀਏ ਤਾਂ ਜਿੱਦਾਂ ਵੈਸਟਰਨ ਘਾਟ ਚੋਂ ਇਹ ਨਿਕਲਦੀ ਆ ਕਾਵੇਰੀ ਨਦੀ, ਤੇ ਇਹ ਗਾਂ ਤਮਿਲਨਾਡੂ ਨੂੰ ਟੱਚ ਕਰਕੇ, ਉਹਦਾ ਏਰੀਆ ਕਵਰ ਕਰਕੇ ਗਾਂ ਬੰਗਾਲ ਦੀ ਖਾੜੀ 'ਚ ਜਾ ਕੇ ਡਿੱਗ ਪੈਂਦੀ ਆ। ਪਰ ਇਹਦਾ ਪਾਣੀ ਜਿਹੜਾ ਹੈ ਨਾ, ਬੰਗਲੌਰ ਸ਼ਹਿਰ ਨੂੰ ਸਾਰਾ ਪਾਣੀ ਇੱਥੋਂ ਮਿਲਦਾ ਹੈ ਜੀ। ਥੱਲੇ ਹੈ ਨਹੀਂ ਪਾਣੀ ਹੁਣ, ਤਕਰੀਬਨ ਬੰਗਲੌਰ ਦੇ ਖਤਮ, ਮਦਰਾਸ ਦਾ ਵੀ ਇਹੋ ਹਾਲ ਹੈ ਤਕਰੀਬਨ। ਤਾਂ ਉਹ ਕੀ ਰਿਹਾ ਕਿ ਐਤਕੀ ਉਧਰ ਜਿਹੜਾ ਮੌਨਸੂਨ ਹੈ ਥੋੜਾ ਰੁਸਿਆ ਤੇ ਭਾਈ ਉਹ ਕਹਿੰਦੇ ਕਰਨਾਟਕ ਵਾਲੇ ਕਿ ਜੇ ਅਸੀਂ ਤੁਹਾਨੂੰ ਪਾਣੀ ਦਿੰਨੇ ਮਿੱਠਾ ਪਾਣੀ, ਤੇ ਫਿਰ ਜਿਹੜਾ ਸਾਡਾ ਬੰਗਲੌਰ ਆ ਉਹ ਧਰਿਆ ਮਰ ਜਾਏਗਾ। ਤੇ ਤਮਿਲਨਾਡੂ ਵਾਲੇ ਕਹਿੰਦੇ ਕਿ ਨਹੀਂ, ਜਿਵੇਂ ਆਪਣੇ ਰਾਜਸਥਾਨ ਤੇ ਹਰਿਆਣੇ ਵਾਲੇ ਵੀਰ ਕਹਿੰਦੇ ਆ ਕਿ ਸਾਨੂੰ ਤਾਂ ਇੰਨਾ ਚਾਹੀਦਾ ਹੀ ਚਾਹੀਦਾ, ਅਸੀਂ ਸਾਨੂੰ ਨਹੀਂ ਪਤਾ। ਜੀ, ਜੀ। ਤੋਂ ਆ ਰੌਲਾ ਇਸ ਕਰਕੇ ਕਰਨਾਟਕ ਦੇ ਵਿੱਚ, ਖਾਸ ਤੌਰ ਤੇ ਬੰਗਲੌਰ ਦੇ ਵਿੱਚ ਅੱਜ ਵੀ ਕਹਿ ਲਓ ਕਿ ਬੰਦ ਦਾ ਮਾਹੌਲ ਰਿਹਾ, ਬਹੁਤ ਉੱਥੇ ਸਟ੍ਰੈਸ ਰਿਹਾ, ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਸੋ ਕੁੱਲ ਮਿਲਾ ਕੇ ਕਾਵੇਰੀ ਜਲ ਵਿਵਾਦ ਜਿਹੜਾ ਕਿ ਬਹੁਤ ਪੁਰਾਣਾ, ਉਹ ਅੱਜ ਇੱਕ ਵਾਰੀ ਫੇਰ ਆ। ਤੇ ਇਹ ਇੱਕ ਤਰ੍ਹਾਂ ਨਾਲ ਸਾਡੀ ਹੀ ਜੋ ਹਾਲਤ ਹੈ ਨਾ ਪੰਜਾਬ ਦੀ, ਉਹ ਉਸੇ ਨੂੰ ਬਿਆਨਦਾ ਕਿ ਅਗਲੇ ਕਹਿੰਦੇ ਕਿ ਸਾਨੂੰ ਮਿੱਠਾ ਪਾਣੀ ਚਾਹੀਦਾ, ਤੁਸੀਂ ਢੱਠੇ ਖੂਹ 'ਚ ਪਾ ਜਾਓ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਵਧਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਵੱਲ। ਰੁਖ ਕਰਾਂਗੇ ਪਾਕਿਸਤਾਨ ਦਾ। ਇਸ ਵੇਲੇ ਬੜੀ ਮੰਦਭਾਗੀ ਤੇ ਤਾਜ਼ਾ ਖਬਰ ਪਾਕਿਸਤਾਨ ਤੋਂ ਆ ਰਹੀ ਹੈ ਕਿ ਬਲੋਚਿਸਤਾਨ ਦੇ ਵਿੱਚ 2 ਮਸਜਿਦਾਂ ਦੇ ਵਿੱਚ ਧਮਾਕਾ ਹੋਇਆ ਹੈ। ਇੱਕ ਇੱਕ ਮਸਜਿਦ ਦੇ ਵਿੱਚ ਵਾਪਰੇ ਪਹਿਲਾਂ ਧਮਾਕਾ ਹੋਇਆ, ਦੂਜੀ ਦੇ ਵਿੱਚ ਬਾਅਦ ਚ ਹੋਇਆ ਤੇ ਇਸ ਕਰਕੇ 52 ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਨੇ। ਆਤਮਘਾਤੀ ਧਮਾਕੇ ਦੇ ਵਿੱਚ ਪੁਲਿਸ ਅਧਿਕਾਰੀਆਂ ਸਮੇਤ ਘੱਟੋ-ਘੱਟ 52 ਤੋਂ ਵੱਧ ਜਣਿਆਂ ਦੀ ਮੌਤ ਹੋ ਗਈ ਹੈ। 120 ਤੋਂ ਵੱਧ ਲੋਕ ਜ਼ਖਮੀ ਦੱਸੇ ਗਏ ਨੇ। ਪੁਲਿਸ ਦੇ ਮੁਤਾਬਕ ਧਮਾਕਾ ਉਦੋਂ ਹੋਇਆ ਜਦੋਂ ਲੋਕ ਈਦ ਮਿਲਾਦ ਉਲ ਨਬੀ ਦੇ ਜਲੂਸ ਦੇ ਲਈ ਇਕੱਠੇ ਹੋਏ ਸਨ। ਹਾਲੇ ਤੱਕ ਕਿਸੇ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮੁਸਤੰਗ ਜ਼ਿਲ੍ਹੇ ਦੀ ਮਦੀਨਾ ਮਸਜਿਦ ਦੇ ਨੇੜੇ ਇਹ ਆਤਮਘਾਤੀ ਬੰਬ ਧਮਾਕਾ ਹੋਇਆ। ਰੁਖ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਗੱਲ ਕਰਾਂਗੇ। ਮਨਪ੍ਰੀਤ ਬਾਦਲ ਦੀ ਗੱਲ ਕਰਾਂਗੇ। ਮਨਪ੍ਰੀਤ ਬਾਦਲ ਦੀ ਭਾਲ ਦੇ ਵਿੱਚ ਪੰਜਾਬ ਵਿਜੀਲੈਂਸ ਟੀਮ ਵੱਲੋਂ 6 ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ ਦੇ ਲਈ ਟੀਮ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰਾਖੰਡ ਅਤੇ ਰਾਜਸਥਾਨ ਪਹੁੰਚ ਚੁੱਕੀ ਹੈ। ਦਰਅਸਲ ਮੰਗਲਵਾਰ ਨੂੰ ਹੀ ਅਦਾਲਤ ਨੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਾਇਦਾਦ ਦੀ ਖਰੀਦ ਦੇ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਦੇ ਵਿੱਚ ਮਨਪ੍ਰੀਤ ਬਾਦਲ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਲੁੱਕ-ਆਊਟ ਸਰਕੂਲਰ ਜਾਰੀ ਕੀਤੇ ਜਾਣ ਤੋਂ ਬਾਅਦ ਅਦਾਲਤ ਦਾ ਹੁਕਮ ਆਇਆ। ਵਿਜੀਲੈਂਸ ਨੂੰ ਸ਼ੱਕ ਹੈ ਕਿ ਮਨਪ੍ਰੀਤ ਬਾਦਲ ਦੇਸ਼ ਛੱਡ ਕੇ ਵਿਦੇਸ਼ ਜਾ ਸਕਦਾ ਹੈ। ਮਨਪ੍ਰੀਤ ਬਾਦਲ ਵੱਲੋਂ ਅਗਾਊਂ ਜ਼ਮਾਨਤ ਲਈ ਦਾਇਰ ਪਟੀਸ਼ਨ ਤੇ ਸੁਣਵਾਈ ਹੋਣੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਬਠਿੰਡਾ ਦੇ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਦਲਜੀਤ ਕੌਰ ਦੀ ਅਦਾਲਤ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆਂ ਵਿਜੀਲੈਂਸ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਤੋਂ ਪਹਿਲਾਂ ਛਾਪੇਮਾਰੀ ਤੋਂ ਬਾਅਦ ਵਿਜੀਲੈਂਸ ਨੇ ਦੇਸ਼ ਦੇ ਹਵਾਈ ਅੱਡਿਆਂ ਤੇ ਮਨਪ੍ਰੀਤ ਬਾਦਲ ਦੇ ਖਿਲਾਫ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਹੈ। ਗੱਲ ਕਰਦੇ ਹਾਂ ਕੋਟਕਪੂਰਾ ਗੋਲੀਕਾਂਡ ਦੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਤੇ ਗੋਲੀਬਾਰੀ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ, ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾ ਨੰਗਲ ਅਤੇ 3 ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਅਨੂਪ ਚਿਤਕਾਰਾ ਨੇ ਇਹ ਫੈਸਲਾ ਦਿੱਤਾ ਹੈ। ਦੱਸਦੇ ਚੱਲੀਏ ਕਿ ਇਹ ਜਿਹੜਾ ਮਸਲਾ ਹੈ ਪੰਜਾਬ ਦੇ ਵਿੱਚ ਕੋਟਕਪੂਰਾ ਤੇ ਬਹਿਬਲ ਕਲਾਂ ਦਾ ਜਿਹੜਾ ਗੋਲੀਕਾਂਡ ਹੈ, ਇਸ ਗੋਲੀਕਾਂਡ ਕਰਕੇ ਅਕਾਲੀ ਦਲ ਦੀ ਜਿਹੜੀ ਸਿਆਸਤ ਸੀ ਉਹ ਹਾਸ਼ੀਆਗ੍ਰਸਤ ਹੋ ਗਈ ਸੀ। ਇਹ 2015 ਦੇ ਵਿੱਚ ਘਟਨਾਵਾਂ ਵਾਪਰੀਆਂ ਸਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸੰਗਤਾਂ ਰੋਸ ਮੁਜ਼ਾਹਰਾ ਕਰ ਰਹੀਆਂ ਸਨ। ਉਹਨਾਂ ਦੇ ਉੱਤੇ ਜਦੋਂ ਪ੍ਰੋਟੈਸਟ ਕਰਦੀਆਂ ਨੇ ਤਾਂ ਉਹਨਾਂ ਦੇ ਉੱਤੇ ਪਹਿਲਾਂ ਗੰਦੇ ਪਾਣੀ ਦੀਆਂ ਵਿਛਾੜਾਂ ਸਿੱਟੀਆਂ ਜਾਂਦੀਆਂ ਨੇ ਤਾਂ ਨਾਲ ਹੀ ਗੋਲੀ ਦਾ ਜਿਹੜਾ ਹੁਕਮ ਆ ਉਹ ਦੇ ਦਿੱਤਾ ਜਾਂਦਾ ਹੈ। ਅੱਜ ਤੱਕ ਅਕਾਲੀ ਦਲ ਦਾ ਕੋਈ ਵੀ ਵਰਕਰ, ਕੋਈ ਵੀ ਨੁਮਾਇੰਦਾ, ਕੋਈ ਵੀ ਸਪੋਕਸਪਰਸਨ ਇਸ ਮੁੱਢਲੇ ਜਿਹੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਕਿ ਜੇਕਰ ਲੋਕਾਂ ਨੂੰ ਰੋਸ ਮੁਜ਼ਾਹਰਾ ਕਰਨ ਦਾ ਹੱਕ ਹੈ ਤੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਉੱਤੇ ਕਰ ਰਹੇ ਲੋਕਾਂ ਦੇ ਉੱਤੇ, ਸੰਗਤ ਦੇ ਉੱਤੇ ਗੋਲੀ ਚਲਾਉਣ ਦੀ ਜਿਹੜੀ ਹੁਕਮ ਆ ਉਹ ਕਿਉਂ ਦਿੱਤੇ ਗਏ? ਕਿਉਂਕਿ ਅੱਜ ਤੱਕ ਕਿਸੇ ਵੀ ਥਾਂ ਦੇ ਉੱਤੇ ਸ਼ਾਂਤਮਈ ਰੋਸ ਮੁਜ਼ਾਹਰਾ ਉੱਤੇ ਕਦੇ ਗੋਲੀ ਨਹੀਂ ਚੱਲੀ। ਪਰ ਹੁਣ ਕਿਉਂਕਿ ਇਹ ਮਸਲਾ ਸਰਕਾਰਾਂ ਦੇ ਵਿੱਚ ਆ ਗਿਆ, ਸਿਆਸੀ ਮਸਲਾ ਬਣ ਗਿਆ ਤੇ ਇਹਦੇ ਵਿੱਚ ਜਿਹੜਾ ਇਨਸਾਫ ਹੈ ਉਹ ਇਉਂ ਲੱਗਦਾ ਹੈ ਕਿ ਦਿਨੋਂ ਦਿਨ ਦੂਰ ਹੁੰਦਾ ਜਾ ਰਿਹਾ ਹੈ। ਕਿਉਂਕਿ ਇਸੇ ਮਾਮਲੇ ਦੇ ਵਿੱਚ ਇੱਕ ਖਬਰ ਲੰਘੇ ਦਿਨੀ ਆ ਰਹੀ ਸੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਬੇਹੱਦ ਜ਼ਰੂਰੀ ਹੈ। ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਵੱਲੋਂ ਮਰਨ ਵਰਤ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ। 8 ਸਾਲ ਪਹਿਲਾਂ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਦੇ ਵਿੱਚ ਹੋਈ ਗੋਲੀਕਾਂਡ ਦੇ ਪੀੜਤਾਂ ਨੇ ਸਰਕਾਰ ਤੇ ਇਨਸਾਫ ਨਾ ਦੇਣ ਦੇ ਦੋਸ਼ ਲਾਉਂਦਿਆਂ 12 ਅਕਤੂਬਰ ਤੋਂ ਅਣਮਿੱਥੇ ਸਮੇਂ ਦੇ ਲਈ ਮਰਨ ਵਰਤ ਤੇ ਬੈਠਣ ਦਾ ਐਲਾਨ ਕੀਤਾ ਹੈ। ਇੱਥੇ ਇਸ ਖਬਰ ਦੇ ਵੇਰਵੇ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਸਾਫ਼ ਕਰ ਦਿਆਂ। ਬਹਿਬਲ ਕਲਾਂ ਗੋਲੀਕਾਂਡ ਜਦੋਂ ਵਾਪਰਿਆ ਸੀਗਾ ਤਾਂ ਉਦੋਂ ਕਾਂਗਰਸੀ ਵੀ ਉੱਥੇ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਸ਼ਾਇਦ ਉਹਨਾਂ ਦੇ ਨਾਲ ਸੀਗੇ, ਲਾਲ ਸਿੰਘ ਉਹਨਾਂ ਦੇ ਨਾਲ ਸੀਗੇ, ਹੋਰ ਜਿਹੜੀ ਲੀਡਰਸ਼ਿਪ ਉਹਨਾਂ ਦੇ ਨਾਲ ਸੀਗੀ। 5 ਸਾਲ ਉਹ ਵਜ਼ਾਰਤ ਦੇ ਵਿੱਚ ਰਹੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਗੱਲ ਰੱਖੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਇਸ ਤਰੀਕੇ ਨਾਲ ਇਨਸਾਫ ਨਹੀਂ ਮਿਲਣਾ। ਉਹ ਸਰਕਾਰ ਆਏਗੀ ਹੋਗੀ, ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ। 1.5-2 ਮਹੀਨਿਆਂ ਦੇ ਵਿੱਚ ਹੋਣਾ ਕੀ ਸੀ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ। ਫਿਰ ਮੋਰਚਾ ਲੱਗਿਆ, ਫਿਰ ਹਾਈਵੇ ਮੱਲਿਆ ਗਿਆ। ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਖਬਰਾਂ ਸਾਂਝੀਆਂ ਕਰਦੇ ਹੁੰਦੇ ਸੀ ਕਿ ਮੋਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ, ਲਤੀਫਪੁਰੇ ਮੋਰਚਾ ਲੱਗਾ ਹੋਇਆ, ਜ਼ੀਰਾ ਫੈਕਟਰੀ ਦਾ ਮੋਰਚਾ, ਬਹਿਬਲ ਕਲਾਂ ਮੋਰਚਾ। ਸੋ ਇਸ ਮੋਰਚੇ ਵਾਲੇ ਜਿਹੜੇ ਲੋਕ ਨੇ ਉਹ ਇਸ ਗੱਲੋਂ ਥੋੜ੍ਹੇ ਜਿਹੇ ਚੰਗੇ ਨੇ, ਇਹ ਇਖਲਾਕੀ ਨੇ ਕਿ
ਜਦੋਂ ਵੀ ਮਲਦੇ ਨੇ ਤੇ ਹਾਈਵੇ ਦਾ ਇੱਕ ਪਾਸਾ ਹੀ ਛੱਡ ਦਿੰਦੇ ਨੇ ਤਾਂ ਜੋ ਆਵਾਜਾਈ ਦੇ ਵਿੱਚ ਕੋਈ ਵਿਘਨ ਨਾ ਪਵੇ। ਉਸ ਤੋਂ ਬਾਅਦ ਉੱਥੇ ਪਹੁੰਚਦੇ ਨੇ ਕੁਲਤਾਰ ਸਿੰਘ ਸੰਧਵਾਂ, ਫੌਜਾ ਸਿੰਘ ਸਰਾਰੀ। ਫੌਜਾ ਸਿੰਘ ਸਰਾਰੀ ਤਾਂ ਕਹਿੰਦੇ ਨੇ ਕਿ ਅਸੀਂ ਇਨਸਾਫ ਦੇਵਾਂਗੇ ਤੁਹਾਨੂੰ, ਥੋੜ੍ਹੇ ਸਮੇਂ ਦੇ ਵਿੱਚ ਹੀ ਦੇਵਾਂਗੇ। ਕੁਲਤਾਰ ਸਿੰਘ ਸੰਧਵਾਂ ਜਿਹੜੇ ਕਿ ਇਸ ਵੇਲੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ, ਔਨ ਦੀ ਰਿਕਾਰਡ ਇਹ ਗੱਲਾਂ ਨੇ। ਉਹਨਾਂ ਨੇ ਕਿਹਾ ਕਿ 3 ਮਹੀਨਿਆਂ ਦੇ ਵਿੱਚ ਜੇ ਇਨਸਾਫ ਨਾ ਦਿੱਤਾ ਗਿਆ ਤਾਂ ਮੈਂ ਤੁਹਾਡੇ ਨਾਲ ਬੈਠੂੰਗਾ ਧਰਨੇ ਤੇ। ਕਿੰਨੇ ਮਹੀਨੇ ਹੋ ਗਏ? ਕੌਣ ਗਿਆ ਧਰਨੇ ਤੇ? ਕਿਹਨੇ ਦਿੱਤਾ ਇਨਸਾਫ? ਹੁਣ ਗੱਲ ਕਰਦੇ ਹਾਂ ਮਰਨ ਵਰਤ ਦੇ ਐਲਾਨ ਦੀ। ਬਹਿਬਲ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਬਹਿਬਲ ਗੋਲੀਕਾਂਡ ਤੇ ਸਿਆਸਤ ਕਰ ਰਹੀਆਂ ਨੇ ਅਤੇ ਕੋਈ ਵੀ ਪਾਰਟੀ ਇਨਸਾਫ ਦੇਣ ਦੇ ਵਿੱਚ ਸਫਲ ਨਹੀਂ ਹੋਈ। ਇਸ ਕਰਕੇ ਹੁਣ ਉਹਨਾਂ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੇ ਵਿੱਚ ਸੁਖਰਾਜ ਸਿੰਘ ਨਿਆਮੀਵਾਲਾ ਦੇ ਪਿਤਾ ਕ੍ਰਿਸ਼ਨ ਭਗਵਾਨ ਅਤੇ ਇੱਕ ਹੋਰ ਸਿੱਖ ਨੌਜਵਾਨ ਗੁਰਜੀਤ ਸਿੰਘ ਦੀ ਪੁਲਿਸ ਦੀਆਂ ਗੋਲੀਆਂ ਦੇ ਨਾਲ ਮੌਤ ਹੋ ਗਈ ਸੀ। ਇਸ ਕੇਸ ਦੇ ਵਿੱਚ ਹੁਣ ਤੱਕ 4 ਵਿਸ਼ੇਸ਼ ਜਾਂਚ ਟੀਮਾਂ ਬਣ ਚੁੱਕੀਆਂ ਨੇ ਅਤੇ ਜਾਂਚ ਟੀਮ ਵੱਲੋਂ ਇਸ ਕੇਸ ਦੇ ਵਿੱਚ ਹੁਣ ਤੱਕ 7 ਚਲਾਨ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾ ਚੁੱਕੇ ਆ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਕੇਸ ਦੇ ਵਿੱਚ ਅਜੇ ਤੱਕ ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਦ ਨਹੀਂ ਹੋ ਸਕੇ। ਸੁਖਰਾਜ ਸਿੰਘ ਨਿਆਮੀਵਾਲਾ ਨੇ ਦੋਸ਼ ਲਾਇਆ ਕਿ ਇਸ ਕੇਸ ਦੇ ਵਿੱਚ ਪ੍ਰਭਾਵਸ਼ਾਲੀ ਮੁਲਜ਼ਮ ਹੋਣ ਕਰਕੇ ਕੋਈ ਵੀ ਸਰਕਾਰ ਪੀੜਤਾਂ ਨੂੰ ਇਨਸਾਫ ਨਹੀਂ ਦੇ ਰਹੀ ਅਤੇ ਸਾਰੇ ਮੁੱਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ 2 ਸਾਲਾਂ ਤੋਂ ਗੋਲੀਕਾਂਡ ਵਾਲੀ ਥਾਂ ਤੇ ਇਨਸਾਫ ਮੋਰਚਾ ਲੱਗਾ ਹੋਇਆ ਹੈ। ਦੱਸਣਯੋਗ ਹੈ ਕਿ 12 ਅਕਤੂਬਰ 2014 ਨੂੰ ਬੇਅਦਬੀ ਕਾਂਡ ਹੋਇਆ ਸੀ ਅਤੇ ਇਸ ਤੋਂ ਬਾਅਦ ਬਹਿਬਲ ਗੋਲੀਕਾਂਡ ਵਾਪਰ ਗਿਆ ਸੀ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਭੁਚਾਲ ਆਉਂਦਾ ਤੇ ਉਸ ਤੋਂ ਬਾਅਦ ਅਕਾਲੀ ਦਲ ਕਦੇ ਵੀ ਉਸ ਪੈਰਾਂ ਸਿਰ ਨਹੀਂ ਹੋਇਆ। ਲੰਘੇ ਦਿਨੀ ਸੁਖਬੀਰ ਬਾਦਲ ਜਦੋਂ ਇੱਕ ਪ੍ਰੋਟੈਸਟ ਤੇ ਕਹਿ ਸਕਦੇ ਹਾਂ ਜਾਂ ਇੱਕ ਸੰਗਤ ਦੇ ਇਕੱਠ ਨੂੰ ਕਹਿ ਲਓ ਜਾਂ ਅਕਾਲੀ ਦਲ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹਨਾਂ ਦਾ ਬਿਆਨ ਮੈਂ ਇੱਕ ਪੜ੍ਹਿਆ ਸੀ। ਉਹ ਕਹਿੰਦੇ ਕਿ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਜਿਹੜਾ ਇਹ ਬੇਅਦਬੀ ਕਾਂਡ ਹੈ ਇਹ ਸਾਡੀ ਸਰਕਾਰ ਦੇ ਵਿੱਚ ਵਾਪਰਿਆ। ਠੀਕ ਹੈ, ਤੁਹਾਨੂੰ ਇਸ ਗੱਲ ਦਾ ਦੁੱਖ ਹੈ, ਅਸੀਂ ਤੁਹਾਡੀ ਗੱਲ ਨੂੰ ਅਖੀਰ ਮੰਨ ਲੈਂਦੇ ਹਾਂ, ਪਰ ਇਹਦਾ ਇਨਸਾਫ ਕਿਹਨੇ ਦੇਣਾ ਸੀ? ਤੁਹਾਡੇ ਕੋਲੇ ਉਦੋਂ ਵੀ 1.5-2 ਸਾਲ, ਪੌਣੇ 2 ਸਾਲ ਦਾ ਵਕਫਾ ਪਿਆ ਸੀ। ਤੁਸੀਂ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਉਹਨਾਂ ਤੇ ਜ਼ੁਲਮ ਕਰਦੇ ਰਹੇ। ਸਬੂਤਾਂ ਦੇ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗਦੇ ਰਹੇ। ਇੱਥੋਂ ਤੱਕ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਜਿਹੜੀ ਪਹਿਲੋਂ ਪਹਿਲ ਕਮਿਸ਼ਨ ਬਣਦਾ ਜਿਹੜਾ ਸਭ ਤੋਂ ਪਹਿਲਾਂ, ਉਹਨਾਂ ਨੇ ਆਪਣੀ ਰਿਪੋਰਟ ਦੇਣੀ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ ਦੇ ਤੇ ਉਹਦੀ ਜਿਹੜੀ ਉਹਨੂੰ ਗਠਿਤ ਕੀਤਾ ਸੀ ਉਹ ਅਕਾਲੀ ਦਲ ਨੇ ਕੀਤਾ ਸੀਗਾ। ਉਹ ਆਪਣੀ ਰਿਪੋਰਟ ਲੈ ਕੇ ਚਲੇ ਗਏ ਜਸਟਿਸ ਜ਼ੋਰਾ ਸਿੰਘ। ਉਹਨਾਂ ਤੋਂ ਕਿਸੇ ਨੇ ਰਿਪੋਰਟ ਹੀ ਨਹੀਂ ਫੜੀ। ਮਤਲਬ ਅਕਾਲੀ ਦਲ ਦੇ ਕਿਸੇ ਬੰਦੇ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਸਬਮਿਟ ਕਰਨੀ ਸੀ। ਇੱਥੋਂ ਤੱਕ ਕਿਹਾ ਜਾਂਦਾ ਕਿ ਉਹਨਾਂ ਨੂੰ ਬੈਠਣ ਤੱਕ ਲਈ ਨਹੀਂ ਆਖਿਆ ਗਿਆ ਜਦੋਂ ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰਨੀ ਸੀ। ਇਸ ਤੋਂ ਬਾਅਦ ਜਿਹੜਾ ਜਸਟਿਸ ਇੱਕ ਹੋਰ ਕਮਿਸ਼ਨ ਬਣਦਾ ਜਿਹੜਾ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਬਣਦਾ, ਉਦੋਂ ਵੀ ਇਹ ਗੱਲ ਕਹੀ ਗਈ ਕਿ ਬਈ ਉਸ ਕਮਿਸ਼ਨ ਨੇ ਵੀ ਜਿਹੜੀਆਂ ਫਾਈਂਡਿੰਗਸ ਕੀਤੀਆਂ ਸੀ ਉਹਨਾਂ ਤੇ ਧਿਆਨ ਨਹੀਂ ਕੇਂਦਰਿਤ ਕੀਤਾ। ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਦਾਅਵਾ ਸੀ ਉਹ ਇਸ ਕਰਕੇ ਥੋੜ੍ਹਾ ਫਿੱਕਾ ਪੈਂਦਾ ਰਿਹਾ ਕਿ ਉਹ ਇੱਕ ਪਾਸੇ ਸੀਗੇ ਤੇ ਐਸਆਈਟੀ ਦੇ ਦੂਜੇ ਸਾਰੇ ਮੈਂਬਰ ਇੱਕ ਪਾਸੇ ਸੀਗੇ। ਜਦੋਂ ਉਹਨਾਂ ਦੇ ਇਕੱਲਿਆਂ ਦੇ ਦਸਤਖਤ ਸੀਗੇ ਤੇ ਤੁਹਾਨੂੰ ਪਤਾ ਕਿ ਫਿਰ ਜਿਹੜਾ ਸਾਰਾ ਮਸਲਾ ਸੀਗਾ ਇਹ ਕਾਨੂੰਨੀ ਜ਼ਿਰਾ ਦਾ ਕਾਰਨ ਬਣ ਗਿਆ ਤੇ ਇਸੇ ਕਰਕੇ ਫਿਰ ਜ਼ਿਰਾ ਹੋਣ ਕਰਕੇ ਜਿਹੜਾ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਂ ਹੁਣ ਲੋਕਾਂ ਦੀ ਕਚਹਿਰੀ 'ਚ ਜਾ ਕੇ ਲੜਾਂਗਾ ਤੇ ਮੈਂ ਪੁਲਿਸ ਦੀ ਵਰਦੀ ਦੇ ਵਿੱਚ ਇਹ ਲੜਾਈ ਪਾਰ ਲਾਉਣੀ ਬਹੁਤ ਔਖੀ ਹੈ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀਗਾ ਤੇ ਹੁਣ ਵੀ ਉਹ ਬੋਲਦੇ ਰਹਿੰਦੇ ਨੇ। ਇੱਥੋਂ ਤੱਕ ਕਿ ਇੱਕ ਵਾਰੀ ਧਰਨੇ ਤੇ ਬੈਠਿਆਂ ਕੁਲਤਾਰ ਸਿੰਘ ਸੰਧਵਾਂ ਵੀ ਉੱਥੇ ਬੈਠੇ ਸਨ, ਉਹ ਵੀ ਸਪੀਕਰ ਨੇ ਤੇ ਬੜਾ ਵੱਡਾ ਅਹੁਦਾ ਉਹਨਾਂ ਦਾ ਹੈਗਾ, ਵਿਧਾਨ ਸਭਾ ਚਲਾਉਂਦੇ ਨੇ ਤੇ ਉਹਨਾਂ ਨੇ ਬੈਠਿਆਂ ਜਦੋਂ ਉਹਨਾਂ ਦੀ ਵਾਰੀ ਆਈ ਸਪੀਚ ਕਰਨ ਦੀ ਤਾਂ ਸਪੀਚ ਕਰਦਿਆਂ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਸਿੱਖਾਂ ਨੂੰ ਕਦੇ ਇਨਸਾਫ ਮਿਲੂਗਾ। ਸੋ ਉਹਨਾਂ ਨੇ ਇਹ ਗੱਲ ਸਰਕਾਰ ਦੇ ਨੁਮਾਇੰਦੇ ਦੇ, ਇੱਥੋਂ ਤੱਕ ਕਿ ਵਿਧਾਨ ਸਭਾ ਦੇ ਮਾਲਕ ਦੇ ਹਾਜ਼ਰੀ ਦੇ ਵਿੱਚ ਕਹੀ ਤੇ ਉਸ ਗੱਲ ਦਾ ਕਿਸੇ ਨੇ ਕਾਊਂਟਰ ਨਹੀਂ ਕੀਤਾ, ਉਸ ਗੱਲ ਨੂੰ ਕਿਸੇ ਨੇ ਰੱਦ ਨਹੀਂ ਕੀਤਾ ਕਿ ਨਹੀਂ ਉਹ ਜਿਹੜਾ ਬੋਲ ਗਏ ਅਸੀਂ ਤਾਂ ਆਹ ਕਰ ਰਹੇ ਹਾਂ। ਖੈਰ ਹੁਣ ਇਸ ਮਾਮਲੇ ਦੇ ਵਿੱਚ ਹਲੇ ਵੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕਾਨੂੰਨੀ ਪੇਸ਼ੀਨਗੋਈਆਂ ਹੋ ਰਹੀਆਂ ਨੇ ਜਾਂ ਹੋਣ ਜਾ ਰਹੀਆਂ ਨੇ, ਉਹਨਾਂ ਤੋਂ ਲੱਗਦਾ ਕਿ ਇਨਸਾਫ ਹਲੇ ਵੀ ਜਿਹੜਾ ਉਹ ਕਾਫੀ ਦੂਰ ਹੈ ਤੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਹੁਣ ਉਹਨਾਂ ਨੇ ਕਿਹਾ ਹੈ ਕਿ ਦੋਸ਼ ਲਾਇਆ ਕਿ ਇਸ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਪ੍ਰਭਾਵਸ਼ਾਲੀ ਨੇ, ਇਸ ਕਰਕੇ ਕੋਈ ਵੀ ਸਰਕਾਰ ਪੀੜਤਾਂ ਨੂੰ ਇਨਸਾਫ ਨਹੀਂ ਦੇ ਰਹੀ ਤੇ ਸਾਰੇ ਮੁੱਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ 2 ਸਾਲਾਂ ਤੋਂ ਗੋਲੀਕਾਂਡ ਵਾਲੀ ਥਾਂ ਤੇ ਇਨਸਾਫ ਮੋਰਚਾ ਲੱਗਿਆ ਹੋਇਆ ਤੇ ਇਹ ਘਟਨਾ
12 ਅਕਤੂਬਰ 2014 ਨੂੰ ਬੇਅਦਬੀ ਕਾਂਡ ਤੋਂ ਬਾਅਦ ਇਹਨਾਂ ਘਟਨਾਵਾਂ ਦੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋ ਜਾਂਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਕਿਸਾਨਾਂ ਦੇ ਰੇਲ ਰੋਕੂ ਅੰਦੋਲਨ ਦੀ। ਅਸਲ ਦੇ ਵਿੱਚ ਕਈ ਗੱਡੀਆਂ ਰੱਦ ਕੀਤੀਆਂ ਗਈਆਂ ਨੇ ਤੇ ਲੋਕ ਪਰੇਸ਼ਾਨ ਨੇ। ਪੰਜਾਬ ਦੇ ਵਿੱਚ ਦੂਜੇ ਦਿਨ ਵੀ ਕਿਸਾਨਾਂ ਵੱਲੋਂ ਪਟੜੀਆਂ ਤੇ ਧਰਨਾ ਦੇਣ ਕਰਕੇ ਰੇਲ ਸੇਵਾਵਾਂ ਦੇ ਵਿੱਚ ਵਿਘਨ ਪਿਆ। ਕਿਸਾਨ ਹਾਲ ਹੀ ਦੇ ਵਿੱਚ ਆਏ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਲਈ ਵਿੱਤੀ ਪੈਕੇਜ, ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਅਤੇ ਹੋਰ ਮੰਗਾਂ ਦੇ ਲਈ 3 ਦਿਨਾਂ ਰੇਲ ਰੋਕੋ ਅੰਦੋਲਨ ਚਲਾ ਰਹੇ ਨੇ। ਰੇਲਵੇ ਅਧਿਕਾਰੀਆਂ ਦੇ ਮੁਤਾਬਕ ਕੁਝ ਟ੍ਰੇਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਕਈ ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਨੇ। ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਤਰਨਤਾਰਨ, ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਬਠਿੰਡਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਸਮੇਤ ਪੰਜਾਬ ਦੀਆਂ 17 ਥਾਵਾਂ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਦੇ ਵਿੱਚ ਕਿਸਾਨਾਂ ਨੇ ਦਿੱਲੀ ਰੇਲਵੇ ਟਰੈਕ ਤੇ ਧਰਨਾ ਦਿੱਤਾ, ਜਦਕਿ ਹੁਸ਼ਿਆਰਪੁਰ ਦੇ ਵਿੱਚ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਮੈਂਬਰ ਸਥਾਨਕ ਰੇਲਵੇ ਸਟੇਸ਼ਨ ਤੇ ਧਰਨੇ ਤੇ ਬੈਠੇ। ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸੰਘਾ ਨੇ ਕਿਹਾ ਕਿ ਉਹਨਾਂ ਦਾ ਅੰਦੋਲਨ 30 ਸਤੰਬਰ ਤੱਕ ਜਾਰੀ ਰਹੇਗਾ। ਉਹਨੇ ਇਹ ਵੀ ਕਿਹਾ ਕਿ ਜੇਕਰ ਉਸ ਸਮੇਂ ਤੱਕ ਮੰਗਾਂ ਨਾ ਮੰਗੀਆਂ ਗਈਆਂ ਤਾਂ ਅਗਲੇ ਸੰਘਰਸ਼ ਦਾ ਫੈਸਲਾ ਕੀਤਾ ਜਾਵੇਗਾ। ਸੋ ਇਸ ਕਰਕੇ ਹੁਣ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਕਿਸਾਨੀ ਦੀਆਂ ਕੁਝ ਮੰਗਾਂ ਨੇ, ਉਹਨਾਂ ਨੂੰ ਲੈ ਕੇ ਹੁਣ ਜਿਹੜੀਆਂ ਕਿਸਾਨ ਧਿਰਾਂ ਨੇ ਉਹ ਸੰਘਰਸ਼ ਦੇ ਰਾਹ ਪਈਆਂ ਹੋਈਆਂ ਨੇ। ਰੇਲ ਰੋਕੋ ਅੰਦੋਲਨ ਕਿਸਾਨ ਆਗੂਆਂ ਦੇ ਕਹਿਣ ਦੇ ਮੁਤਾਬਕ ਅਗਲੇ ਕੁਝ ਸਮੇਂ ਤੱਕ ਜਿਹੜਾ ਉਹ ਜਾਰੀ ਰਹੂਗਾ ਤੇ ਇਸੇ ਦਰਮਿਆਨ 1 ਦਿਨ ਬਚੇ ਇਹਨਾਂ ਦੇ ਅੰਦੋਲਨ ਦਾ ਜੇਕਰ ਵੇਖਿਆ ਜਾਵੇ ਤੇ ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਇਹ ਜਿਹੜਾ ਅੰਦੋਲਨ ਆ ਉਹ ਜਾਰੀ ਰਹਿਣ ਦੇ ਦਾਅਵੇ ਜਿਹੜੇ ਆ ਉਹ ਕਿਸਾਨ ਆਗੂਆਂ ਵੱਲੋਂ ਕੀਤੇ ਜਾ ਰਹੇ ਆ। ਉਧਰ ਜੇਕਰ ਜ਼ੀਰੋ ਬਿੱਲ ਦੀ ਗੱਲ ਕਰੀਏ, ਮੁਫ਼ਤ ਬਿਜਲੀ ਨੇ ਕਹਿੰਦੇ ਪਾਵਰਕੌਮ ਦਾ ਧੂੰਆਂ ਕੱਢ ਦਿੱਤਾ ਹੈ। ਪੰਜਾਬ ਦੇ ਵਿੱਚ ਜ਼ੀਰੋ ਬਿੱਲਾਂ ਨੇ ਪਾਵਰਕੌਮ ਦਾ ਧੂੰਆਂ ਕੱਢ ਦਿੱਤਾ ਹੈ। ਮੁਫ਼ਤ ਦੀ ਬਿਜਲੀ ਦਾ ਪੂਰਾ ਲਾਹਾ ਲੈਣ ਕਰਕੇ ਪ੍ਰਤੀ ਮਹੀਨਾ ਘਰੇਲੂ ਬਿਜਲੀ ਦੀ ਸਬਸਿਡੀ ਦਾ ਗ੍ਰਾਫ ਵੀ ਸਿਖਰ ਵੱਲ ਨੂੰ ਹੋ ਗਿਆ। ਪੰਜਾਬ ਸਰਕਾਰ ਨੇ ਜੁਲਾਈ 2022 ਤੋਂ ਲੈ ਕੇ ਬਿਜਲੀ ਦੇ 600 ਯੂਨਿਟ ਮੁਫ਼ਤ ਦੇਣੇ ਸ਼ੁਰੂ ਕੀਤੇ ਸਨ ਅਤੇ ਪਾਵਰਕੌਮ ਨੇ ਅਗਸਤ 2022 ਦੇ ਵਿੱਚ ਜ਼ੀਰੋ ਬਿੱਲਾਂ ਦੇ ਸਭ ਤੋਂ ਪਹਿਲਾਂ ਬਿੱਲ ਭੇਜੇ ਸਨ। ਹੁਣ ਜਦੋਂ 1 ਸਾਲ ਪੂਰਾ ਹੋ ਗਿਆ ਤਾਂ ਤੱਥ ਉੱਭਰੇ ਨੇ ਕਿ ਪ੍ਰਤੀ ਮਹੀਨਾ ਜ਼ੀਰੋ ਬਿੱਲਾਂ ਦੀ ਸਬਸਿਡੀ ਪਿਛਲੇ ਵਰ੍ਹੇ ਨਾਲੋਂ ਵੱਧ ਗਈ ਹੈ। ਪਤਾ ਲੱਗਿਆ ਕਿ 2022 ਦੇ ਅਗਸਤ ਮਹੀਨੇ ਦੇ ਵਿੱਚ ਮੁਫ਼ਤ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ 638 ਕਰੋੜ ਰੁਪਏ ਸੀ, ਜਦਕਿ ਅਗਸਤ 2023 ਦੇ ਵਿੱਚ ਇਹ ਬਿੱਲ 185 ਕਰੋੜ ਰੁਪਏ ਵੱਧ ਕੇ 823 ਕਰੋੜ ਰੁਪਏ ਹੋ ਗਿਆ। ਟੈਰਿਫ ਦੇ ਵਿੱਚ ਵਾਧੇ ਕਰਕੇ ਕਰੀਬ 30 ਕਰੋੜ ਦਾ ਵਾਧਾ ਹੋਣਾ ਹੀ ਸੀ। ਟੈਰਿਫ ਦੇ ਵਾਧੇ ਨੂੰ ਮਨਫੀ ਕਰ ਦਈਏ ਤਾਂ ਜ਼ੀਰੋ ਬਿੱਲਾਂ ਕਰਕੇ ਕਰੀਬ 155 ਕਰੋੜ ਰੁਪਏ ਪ੍ਰਤੀ ਮਹੀਨਾ ਸਬਸਿਡੀ ਵਧੀ ਹੈ। ਜ਼ੀਰੋ ਬਿੱਲ ਵਾਲੇ ਖਪਤਕਾਰਾਂ ਦਾ ਅੰਕੜਾ ਦੇਖੀਏ ਤਾਂ ਅਗਸਤ 2022 ਦੇ ਵਿੱਚ 23 ਲੱਖ ਬਿੱਲ ਜਾਰੀ ਹੋਏ ਸਨ, ਜਦਕਿ ਅਗਸਤ 2023 ਦੇ ਵਿੱਚ ਜਾਰੀ ਹੋਏ ਬਿੱਲਾਂ ਦੀ ਗਿਣਤੀ 44,000 ਵੱਧ ਕੇ 23,52,000 ਹੋ ਗਈ ਹੈ। ਜ਼ੀਰੋ ਬਿੱਲਾਂ ਦੇ ਆਉਣ ਤੋਂ ਬਾਅਦ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ ਜੁਲਾਈ 2022 ਤੋਂ ਸਤੰਬਰ 2023 ਤੱਕ ਕਰੀਬ 8,000 ਕਰੋੜ ਰੁਪਏ ਹੋ ਗਿਆ। ਪਾਵਰਕੌਮ ਦੇ ਫੀਲਡ ਅਧਿਕਾਰੀ ਦੱਸਦੇ ਨੇ ਕਿ ਜਿਨ੍ਹਾਂ ਖਪਤਕਾਰਾਂ ਵੱਲੋਂ ਪਹਿਲਾਂ ਬਿਜਲੀ ਸੰਜਮ ਨਾਲ ਵਰਤੀ ਜਾਂਦੀ ਸੀ, ਹੁਣ ਉਹ 600 ਮੁਫ਼ਤ ਯੂਨਿਟਾਂ ਦਾ ਲਾਹਾ ਲੈਣ ਦੇ ਚੱਕਰ ਦੇ ਵਿੱਚ ਬਿਜਲੀ ਦੀ ਵਰਤੋਂ ਖੁੱਲ੍ਹ-ਦਿਲੀ ਦੇ ਨਾਲ ਕਰਨ ਲੱਗੇ ਨੇ। ਗਰਮੀਆਂ ਦੇ ਵਿੱਚ ਕੂਲਰਾਂ ਤੇ ਏਸੀਜ਼ ਦੀ ਗਿਣਤੀ ਵਧੀ ਹੈ ਤੇ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਅੱਜ-ਕੱਲ੍ਹ ਜਿਹੜਾ ਖਾਣਾ ਹੈ, ਭੋਜਨ ਵੀ ਹੈ ਜਿਹੜਾ ਉਹ ਬਿਜਲੀ ਦੇ ਹੀਟਰਾਂ ਤੇ ਬਣਾਉਣ ਦਾ ਰੁਝਾਨ ਵੱਧ ਗਿਆ। ਸ਼ਾਮ ਵਕਤ ਬਿਜਲੀ ਦੀ ਖਪਤ ਵਧਣੀ ਸ਼ੁਰੂ ਹੋ ਜਾਂਦੀ ਹੈ। ਲੰਘੇ 1 ਸਾਲ ਦੇ ਦੌਰਾਨ ਕਰੀਬ 2 ਲੱਖ ਨਵੇਂ ਘਰੇਲੂ ਕਨੈਕਸ਼ਨ ਵੀ ਜਾਰੀ ਹੋਏ ਨੇ। ਆਮ ਤੌਰ ਤੇ ਠੰਡ ਦੇ ਦਿਨਾਂ ਦੇ ਵਿੱਚ ਬਿਜਲੀ ਦੀ ਖਪਤ ਘਟ ਜਾਂਦੀ ਹੈ। ਪਿਛਲੇ ਸਰਦੀ ਦੇ ਮੌਸਮ ਦੇ ਵਿੱਚ ਖਪਤ ਵਿੱਚ ਕੋਈ ਬਹੁਤੀ ਕਮੀ ਦੇਖਣ ਨੂੰ ਨਹੀਂ ਮਿਲੀ। ਬਿਜਲੀ ਦੇ ਹੀਟਰਾਂ ਨੇ ਖਪਤ ਦੇ ਵਿੱਚ ਸਭ ਤੋਂ ਵੱਡਾ ਵਾਧਾ ਕੀਤਾ ਹੈ। ਪਿਛਲੇ ਸਾਲ ਬਿਜਲੀ ਦੀ ਮੰਗ ਦੇ ਵਿੱਚ ਕਰੀਬ 36% ਦਾ ਵਾਧਾ ਦਰਜ ਕੀਤਾ ਗਿਆ ਸੀ। ਬਹੁਤੇ ਲੋਕਾਂ ਨੇ ਸਰਕਾਰੀ ਸਕੀਮ ਦੀ ਵਰਤੋਂ ਦੇ ਲਈ ਇੱਕੋ ਘਰ ਦੇ ਵਿੱਚ ਮੀਟਰਾਂ ਦੇ 2-2 ਕਨੈਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਨੇ। ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਘਰੇਲੂ ਬਿਜਲੀ ਦੇ ਕਰੀਬ 4% ਹੀ ਖਪਤਕਾਰ ਬਚੇ ਨੇ ਜਿਨ੍ਹਾਂ ਨੂੰ ਕੋਈ ਸਬਸਿਡੀ ਨਹੀਂ ਮਿਲਦੀ। ਬਾਕੀ 96% ਨੂੰ 600 ਯੂਨਿਟ ਬਿਜਲੀ ਤੇ ਸਬਸਿਡੀ ਮਿਲਦੀ ਹੈ ਜਾਂ ਫਿਰ 7 ਕਿਲੋਵਾਟ ਤੱਕ ਦੇ ਖਪਤਕਾਰਾਂ ਨੂੰ 2.5 ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਜਿਹੜੀ ਆ ਉਹ ਮਿਲਦੀ ਹੈ। ਪੰਜਾਬ ਦੇ ਵਿੱਚ ਪਹਿਲਾਂ ਖੇਤੀ ਸੈਕਟਰ ਦੀ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਬਿੱਲ ਭਾਰਾ ਹੁੰਦਾ ਸੀ। ਹੁਣ ਜਦੋਂ ਜ਼ੀਰੋ ਬਿੱਲਾਂ ਦਾ ਗ੍ਰਾਫ ਵਧਿਆ ਤਾਂ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ ਵੀ ਖੇਤੀ ਸੈਕਟਰ ਦੀ ਸਬਸਿਡੀ ਦੇ ਨਾਲ ਮੁਕਾਬਲਾ ਕਰਨ ਲੱਗਿਆ। ਖੇਤੀ ਸੈਕਟਰ ਨੂੰ ਕਰੀਬ 8,000 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਮਿਲਦੀ ਹੈ, ਜਦਕਿ ਘਰੇਲੂ ਬਿਜਲੀ ਦੀ ਸਬਸਿਡੀ ਦਾ ਅੰਕੜਾ ਵੀ 7,000 ਕਰੋੜ ਨੂੰ ਸਾਲਾਨਾ ਨੂੰ ਛੂਹਣ ਲੱਗਿਆ। ਇਸੇ ਕਰਕੇ ਇਸ ਤਰ੍ਹਾਂ ਤਕਰੀਬਨ 15,000 ਕਰੋੜ ਰੁਪਏ ਜਿਹੜਾ ਸਾਲਾਨਾ ਉਹ ਪੰਜਾਬ ਦੇ ਖਜ਼ਾਨੇ ਤੇ ਬੋਝ ਬਣਦਾ ਹੈ। ਬਹੁਤ ਲੋਕ ਕਿਸਾਨੀ ਬਿਜਲੀ ਸਬਸਿਡੀ ਦਾ ਵਿਰੋਧ ਕਰਦੇ ਨੇ ਕਿ ਇਹ ਜਾਰੀ ਰਹਿਣੀ ਚਾਹੀਦੀ ਹੈ, ਪਰ ਇਹਦਾ ਜਿਹੜਾ ਇੱਕ ਦੂਜਾ ਪੱਖ ਆ ਉਹ ਇਹ ਹੈ ਕਿ ਇਸ ਆੜ ਦੇ ਵਿੱਚ ਅਸੀਂ ਜਿਹੜਾ ਸਾਡਾ ਹੇਠਲਾ ਪਾਣੀ ਆ ਉਹਨੂੰ ਖਤਮ ਕਰ ਰਹੇ ਹਾਂ ਤੇ ਨਾਲ ਹੀ
ਜੇਕਰ ਇਹ ਬਿਜਲੀ ਸਬਸਿਡੀ ਨਾ ਦਿੱਤੀ ਜਾਵੇ ਤੇ ਕਿਸਾਨੀ ਨੂੰ ਬਿੱਲ ਆਇਆ ਜਾਵੇ ਤਾਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਇਹ ਗੱਲ ਕਹਿ ਰਿਹਾ, ਪਰ ਉਹ ਬਿੱਲ ਦੇ ਜਿਹੜੇ ਖਰਚੇ ਨੇ ਉਹ ਸਾਡੀਆਂ ਜਿਣਸਾਂ ਦੇ ਮੁੱਲ ਦੇ ਵਿੱਚ ਤੈਅ ਕੀਤੇ ਜਾਣ। ਉਹਨਾਂ ਮੁੱਲ ਦਾ ਉਹਨਾਂ ਜਿਣਸ ਦੇ ਮੁੱਲ ਚਾਹੇ ਝੋਨੇ ਦਾ, ਚਾਹੇ ਕਣਕ ਦਾ, ਚਾਹੇ ਨਰਮੇ ਦਾ, ਉਹਨਾਂ ਫੀਸਦੀ ਵਾਧਾ ਉਸ ਭਾਅ ਦੇ ਵਿੱਚ ਹੋਵੇ ਤਾਂ ਕਿ ਇਹ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਬੋਝ ਆ ਬਿਜਲੀ ਸਬਸਿਡੀ ਦਾ, ਇਹ ਕੇਂਦਰ ਸਰਕਾਰ ਦੇ ਖਜ਼ਾਨੇ ਤੇ ਪਵੇ, ਨਾ ਕਿ ਪੰਜਾਬ ਦੇ ਉੱਤੇ ਪਵੇ। ਸੋ ਇਹ ਜਿਹੜੇ ਬਿਜਲੀ ਦੇ ਖਰਚੇ ਨੇ, ਤੇਲ ਦੇ ਖਰਚੇ ਨੇ, ਸਵਾਮੀਨਾਥਨ ਬਾਰੇ ਆਪਾਂ ਬੜੀ ਡਿਟੇਲ ਦੇ ਨਾਲ ਗੱਲਬਾਤ ਕੀਤੀ। ਉਹ ਤਾਂ ਕਹਿੰਦੇ ਕਿ ਵਿਆਜ ਵੀ ਔਰ ਜਿਹੜਾ ਕਿਸਾਨ ਉੱਥੇ ਕੰਮ ਕਰਦਾ ਉਹਦੀ ਦਿਹਾੜੀ ਵਿੱਚ ਐਡ ਹੋਣੀ ਚਾਹੀਦੀ ਹੈ। ਸੋ ਸਾਡੀਆਂ ਕਿਸਾਨ ਧਿਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਬਿਜਲੀ ਦੇ ਬਿੱਲ ਕਿਸਾਨੀ ਨੂੰ ਆ ਵੀ ਜਾਣਗੇ ਤਾਂ ਉਹਨਾਂ ਦੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਸਾਨੂੰ ਤੁਸੀਂ ਫਸਲਾਂ ਦੇ ਵੱਧ ਮੁੱਲ ਦਿਓ ਓਨੇ ਨਾਲ ਐਡ ਕਰਕੇ, ਤਾਂ ਜੋ ਉਹ ਜਿਹੜਾ ਬਿਜਲੀ ਦੀ ਭਰਪਾਈ ਵਾਲੀ ਸਬਸਿਡੀ ਆ, ਉਹ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਬੋਝ ਹੈ, ਉਹ ਕੇਂਦਰ ਵੀ ਉਹਦੇ ਵਿੱਚ ਸ਼ਰੀਕ ਹੋਵੇ, ਕਿਉਂਕਿ ਭੋਜਨ ਇਕੱਲੇ ਪੰਜਾਬ ਨੇ ਥੋੜ੍ਹਾ ਖਾਣਾ ਜਿਹੜਾ ਪੈਦਾ ਕਰਾਂਗੇ ਅਸੀਂ, ਉਹ ਤਾਂ ਸਾਰੇ ਦੇਸ਼ ਨੇ ਖਾਣਾ। ਸੋ ਉਹਦਾ ਜਿਹੜਾ ਬੋਝ ਆ ਉਹ ਕੇਂਦਰ ਸਰਕਾਰ ਤੇ ਵੀ ਪੈਣਾ ਚਾਹੀਦਾ ਹੈ। ਸੋ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ, ਵੱਡੀਆਂ, ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।